ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦਿਨ ਹੈਗਾ ਜੀ ਸ਼ਨੀਚਰਵਾਰ 21 ਮਈ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੇਣਾ 415 909 0503 4159090503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, GN ਲਿਊਬ ਐਂਡ ਟਰੱਕ ਵਾਸ਼, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਟ੍ਰੇਲਰ ਧਵਾਉਣ ਦੇ ਕੰਮ ਦੇ ਨਾਲ ਨਾਲ ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਦੇ ਹਨ। ਕਾਲ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ ਜੀ ਜੀ? ਤੇ ਮਿੰਟੂ ਜੀ, ਅਗਲੀ ਗੱਲ ਵੱਲ ਵੱਧਦੇ ਜਾਈਏ। ਸਿੱਧੂ ਤੇਰੇ ਜਾਣ ਪਿੱਛੋਂ ਹੁਣ ਕਹਿੰਦੇ ਟੀਮ ਸਿੱਧੂ ਪੰਜਾਬ ਵਿੱਚ ਉਤਰਨ ਲਈ ਤਿਆਰ। ਤੇਰੇ ਜਾਣ ਪਿੱਛੋਂ ਅਸੀਂ ਕੱਲੜੇ ਜੇ ਹੋਏ ਨੇ। ਤਾਂ ਗੱਲ ਇਹ ਆ ਕਿ ਕੱਲੜੇ ਰਹਿ ਜਾਂਦੇ ਨੇ ਕਈ ਵਾਰ ਸੰਗੀ ਸਾਥੀ, ਪਰ ਜ਼ਿੰਦਗੀ ਦਾ ਇੱਕ ਅਸੂਲ ਆ ਕਿ ਉਹਨੇ ਤੁਰਦੀ ਜਾਣਾ। ਸਮਾਂ ਨਹੀਂ ਕਿਤੇ ਵੀ ਠਹਿਰਦਾ, ਹਾਲਾਤ ਚਾਹੇ ਬੁਰੇ ਹੋਣ, ਹਾਲਾਤ ਚਾਹੇ ਅੱਛੇ ਹੋਣ। ਸੋ ਗੱਲ ਇਹ ਆ ਕਿ ਦੱਸਦੇ ਆ ਸੋਰਸ ਜਿਹੜੇ ਮੀਡੀਆ ਦੇ ਨੇ, ਉਹ ਕਹਿੰਦੇ ਆ ਕਿ ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਜਿੱਦਣ ਸਰੈਂਡਰ ਕਰਨਾ ਸੀਗਾ ਪਹਿਲੇ ਰੋਜ਼, ਨਹੀਂ ਕੀਤਾ ਤੇ ਸਾਰੀ ਰਾਤ ਜਿਹੜੀ ਹਲਚਲ ਹੁੰਦੀ ਰਹੀ ਉਹਦੇ ਘਰ ਦੇ ਵਿੱਚ, ਉਹਦੇ 'ਚ ਨਾ ਸਿਰਫ ਕੇਸ ਮੁਤਲਕ ਅਗਾਊ ਰਣਨੀਤੀ ਤੇ ਵਿਚਾਰ ਕੀਤਾ ਜਾ ਰਿਹਾ ਸੀਗਾ, ਬਲਕਿ ਇਹ ਵੀ ਦੇਖਿਆ ਜਾ ਰਿਹਾ ਸੀਗਾ ਕਿ ਬਈ ਪੋਲੀਟੀਕਲ ਲੜਾਈ ਕਿਸ ਤਰ੍ਹਾਂ ਅੱਗੇ ਵਧਾਣੀ ਹੈ ਜੀ। ਤਾਂ ਫਿਰ ਅਗਲੇ ਦਿਨ ਉਹਨਾਂ ਦੇ ਜਿਹੜੇ ਕੁਝ ਖਾਸ ਮਿੱਤਰ ਨੇ ਇਸ ਵੇਲੇ, ਜਿਹੜੇ ਤੁਹਾਨੂੰ ਪਤਾ ਹੀ ਹੈ ਨਾ ਕਿ ਸੁੱਖ ਦੇ ਵਿੱਚ ਤੇ ਬਹੁਤ ਹੁੰਦੇ ਨੇ ਤੇ ਦੁੱਖ ਦੇ ਵਿੱਚ ਚੁਣਿੰਦਾ ਲੋਕ। ਸੋ ਉਹ ਜਿਹੜੇ ਨਾਲ ਖਲੋਤੇ ਨੇ, ਉਹਨਾਂ ਨੂੰ ਤੁਸੀਂ ਕਿਸੇ ਵੀ ਲਿਹਾਜ਼ ਨਾਲ ਦੇਖ ਸਕਦੇ ਹੋ, ਚਾਹੇ ਨਾਜ਼ਰ ਮਾਨਸ਼ਾਹੀਆ, ਸੁਰਜੀਤ ਦੀਵਾਨ, ਹਰਦਿਆਲ ਕੰਬੋਜ, ਨਵਤੇਜ ਚੀਮਾ ਤੇ ਸੇਖੜੀ, ਇਹ ਪ੍ਰਮੁੱਖ ਨੇ ਪੰਜ। ਸੋ ਇਹ ਬੰਦੇ ਜਿਹੜੇ ਆ, ਇਹ ਅਗਲੇ ਰੋਜ਼ ਮਤਲਬ ਕਿ ਸਵੇਰੇ ਘਰੇ ਪਹੁੰਚ ਜਾਂਦੇ ਆ ਤੇ ਫਿਰ ਇਹਨਾਂ ਨੇ ਸਟੇਟਮੈਂਟਾਂ ਜਿਹੜੀਆਂ ਮੀਡੀਆ ਦੇ ਹੱਕ ਦੇ ਵਿੱਚ ਨੇ, ਮੀਡੀਆ ਦੇ ਵਿੱਚ ਸਿੱਧੂ ਦੇ ਹੱਕ ਵਿੱਚ ਦਿੱਤੀਆਂ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੋ ਗੱਲਬਾਤ ਨਿਕਲ ਕੇ ਆ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਨੇ ਜਿੰਮਾ ਇਹਨਾਂ ਤੇ ਸੌਂਪਿਆ, ਕਿਉਂਕਿ ਦੇਖੋ ਸਿੱਧੂ ਦੀ ਕੋਈ ਅੱਗੇ ਆਪਾਂ ਜੇ ਦੇਖੀਏ ਤਾਂ ਕੋਈ ਵੱਡੀ ਪਰਿਵਾਰਕ ਹਸਤੀ ਤਾਂ ਸਰਗਰਮ ਰਾਜਨੀਤੀ 'ਚ ਨਹੀਂ, ਸਿਵਾਏ ਬੀਬੀ ਨਵਜੋਤ ਕੌਰ ਸਿੱਧੂ ਦੇ। ਤਾਂ ਬੀਬੀ ਨਵਜੋਤ ਕੌਰ ਸਿੱਧੂ ਜਿਹੜੀ ਹੈ ਉਹ ਸਿਰਫ ਅੰਮ੍ਰਿਤਸਰ, ਖਾਸ ਤੌਰ ਤੇ ਉਹਨਾਂ ਦਾ ਹਲਕਾ, ਉੱਥੋਂ ਤੀਕ ਹੀ ਮਹਿਦੂਦ ਨੇ। ਔਰ ਦੂਜੀ ਗੱਲ ਕਿ ਉਹ ਫਿਜ਼ੀਕਲੀ ਥੋੜਾ ਸਮੱਸਿਆਵਾਂ ਨਾਲ ਜੂਝ ਰਹੇ ਨੇ, ਉਹ ਪੂਰਨ ਤੌਰ ਤੇ ਸਿਹਤਯਾਬ ਨਹੀਂ ਦੱਸੀ ਰਹੇ। ਤਾਂ ਦੂਸਰਾ ਇਹ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਪੋਲਿਟਿਕਸ ਦੇ ਵਿੱਚ ਫਿਰ ਘਰ-ਬਾਰ ਛੱਡਣਾ ਪੈਂਦਾ। ਹੁਣ ਜਦੋਂ ਟੱਬਰ ਦਾ ਮੁਖੀ ਬਾਹਰ ਹੋਏਗਾ, ਇੱਕ ਬੀਬੀ ਨੂੰ ਜਿਹੜੀ ਕਿ ਇਸ ਟਾਈਮ ਟੱਬਰ ਦਾ ਮੁਖੀ ਵਾਲਾ ਰੋਲ ਜਿਹੜਾ ਅਦਾ ਕਰੇਗੀ, ਉਹਦੇ ਵਾਸਤੇ ਥੋੜਾ ਮੁਸ਼ਕਲ ਹੋ ਜਾਏਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਫਿਰ ਇਹਨਾਂ ਬੰਦਿਆਂ ਤੇ ਕਹਿੰਦੇ ਆ ਕਿ ਸਾਰਾ ਦਾਰੋਮਦਾਰ ਜਿਹੜਾ ਪਾਇਆ ਗਿਆ, ਯਾਨੀ ਜਿਹੜੇ ਖਾਸ ਖਾਸ ਲੋਕ ਨੇ ਸਿੱਧੂ ਦੀ ਟੀਮ ਦੇ, ਕਿ ਬਈ ਇੱਕ ਤੇ ਇਹ ਆ ਕਿ ਹਰੇਕ ਮੁੱਦੇ ਤੇ ਜਿਹੜਾ ਲੋਕਾਂ ਦਾ ਮੁੱਦਾ ਹੈ ਉਹਦੇ ਤੇ ਚੁੱਪ ਨਹੀਂ ਰਹਿਣਾ, ਬੋਲਣਾ ਹੈ। ਇਹ ਤੇ ਵੈਸੇ ਗੁਣ ਸਿੱਧੂ ਕੋਲ ਹੈਗਾ ਕਿ ਬੋਲਣਾ ਹੈ, ਤੇ ਬੋਲਣਾ ਵੀ ਜੜਾ, ਯਾਨੀ ਕਿ ਤਪਾ ਕੇ ਠਾ ਕੇ ਬੋਲਣਾ ਹੈ। ਸੋ ਦੂਜੀ ਗੱਲ ਜਿਹੜੀ ਕਹੀ ਗਈ ਆ ਕਿ ਜੋ ਨਵਜੋਤ ਸਿੰਘ ਸਿੱਧੂ ਯਾਤਰਾਵਾਂ ਦਾ ਸਿਲਸਿਲਾ ਸ਼ੁਰੂ ਕਰਕੇ
ਚੱਲ ਰਹੇ ਸਨ, ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਰਹੇ ਸਨ, ਵੱਖ-ਵੱਖ ਕੋਨਿਆਂ 'ਚ ਜਾ ਰਹੇ ਸਨ। ਤਾਂ ਇਹ ਸਿਲਸਿਲਾ ਜਿਹੜਾ ਟੀਮ ਸਿੱਧੂ ਦਾ ਜਾਰੀ ਰਹੇਗਾ। ਤਾਂ ਇਹ ਰਣਨੀਤੀ ਹੁਣ ਤੀਕ ਜੇ ਕਹੀਏ, ਵੈਸੇ ਤਾਂ ਜੇ ਤੁਸੀਂ ਦੇਖੋਗੇ ਤਾਂ ਸ਼ਾਮ ਤੱਕ ਸਾਰਾ ਉਹ ਪੈਂਤੜਾ ਬਦਲ ਗਿਆ ਸੀ ਕੱਲ੍ਹ। ਜਿਵੇਂ ਹੀ ਕਾਂਗਰਸ ਹਾਈਕਮਾਨ ਦਾ ਫੋਨ ਆਇਆ ਕਿ ਕਾਂਗਰਸ ਤੁਹਾਡੇ ਨਾਲ ਹੈ, ਤਾਂ ਇੱਥੋਂ ਕੁਝ ਟਵੀਟ ਹੋਏ ਵੱਡੀਆਂ ਹਸਤੀਆਂ ਦੇ, ਜਿਹੜੇ ਕਿ ਕਾਂਗਰਸ ਦੇ ਵਿੱਚ ਵੱਡੇ ਅਹੁਦੇਦਾਰ ਆ। ਹੂੰ, ਹੂੰ, ਪਰੰਤੂ ਇਹ ਤੈਅ ਮੰਨਿਆ ਜਾ ਰਿਹਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਆਪਣੀ ਰਣਨੀਤੀ ਇਹ ਜਿਹੜੀ ਘੜ ਕੇ ਗਏ ਨੇ, ਉਹ ਬਹੁਤ ਅਗਾਂਹ ਦੀ ਰਾਜਨੀਤੀ ਹੈ। ਕਿਉਂਕਿ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਏਗੀ, ਹੂੰ, ਉਹ ਨੋਟੇਬਲ ਆ ਕਿ ਬੇਸ਼ੱਕ ਪੀੜਤ ਪਰਿਵਾਰ ਨੂੰ ਕੋਈ ਵੀ ਬੰਦਾ ਉਹਦੇ ਸੰਘਰਸ਼ ਨੂੰ ਦਰਕਨਾਰ ਨਹੀਂ ਕਰ ਸਕਦਾ। ਉਹਨਾਂ ਨੂੰ ਜੋ ਨਿਆਂ ਮਿਲਣਾ ਚਾਹੀਦਾ ਸੀ ਜਾਂ ਮਿਲਿਆ ਹੈ ਨਿਆਂ, ਉਹ ਮਤਲਬ ਕਿ ਉਹਦੇ ਵਿਰੁੱਧ ਨਹੀਂ ਖੜ ਸਕਦਾ। ਕਿਸੇ ਨੇ ਕੋਈ ਟੀਕਾ ਟਿੱਪਣੀ, ਕੋਈ ਖਾਸ ਜਾਂ ਠੋਸ ਨਹੀਂ ਕੀਤੀ। ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਇੱਕ ਸਿੰਪਤੀ ਵੀ ਜੁੜੀ ਹੈ ਇਸ ਮਾਮਲੇ ਵਿੱਚ, ਹਮਦਰਦੀ ਵੀ ਜੁੜੀ ਹੈ ਕਿ ਦੇਖੋ ਇਹ ਬੰਦਾ ਸੀਗਾ, ਉਹ ਬੰਦਾ ਸੀਗਾ ਜਿਹਨੇ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਣ ਦੇ ਵਿੱਚ ਇੱਕ ਰੋਲ ਅਦਾ ਕੀਤਾ। ਫਿਰ ਇਹਦੇ ਤੇ ਕੋਈ ਕਰਪਸ਼ਨ ਦਾ ਚਾਰਜ ਨਹੀਂ ਹੈ। ਤਾਂ ਕਿਵੇਂ ਹੁਣ ਦੇਖੋ ਜਿਹੜੇ ਚਾਂਬਲੇ ਨਾ ਕਾਂਗਰਸੀ, ਆਪਾਂ ਇੱਕ ਸ਼ਬਦ ਇਸਤੇਮਾਲ ਕਰਦੇ ਫਲਾਣਾ ਬੜਾ ਭੂਏ ਚੜ ਗਿਆ ਜਾਂ ਚਾਂਬਲ ਗਿਆ। ਹੂੰ, 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 ਹੁਣ ਜਿਹੜੇ ਉਹ ਚਾਂਬਲ ਗਏ ਸਿਆਸੀ ਸ਼ਰੀਕ, ਉਹਨਾਂ ਦਾ ਪ੍ਰਭਾਵ ਲੋਕਾਂ ਦੇ ਉੱਤੇ ਬੜਾ ਗਲਤ ਹੈ ਹੂੰ, ਕਿ ਬਈ ਇਹ ਤੇ ਜਸ਼ਨ ਮਨਾ ਰਹੇ ਨੇ, ਇਹ ਤੇ ਸ਼ਰੀਕ ਮਰੇ ਵਿਹੜਾ ਮੋਕਲਾ ਹੋਵੇ ਉਸ ਫਾਰਮੂਲੇ ਤੇ ਚੱਲ ਰਹੇ ਨੇ। ਸੋ ਇਸ ਕਰਕੇ ਕੁਝ ਚੀਜ਼ਾਂ ਇਹਨਾਂ ਦੇ ਉਲਟ ਜਾਣੀਆਂ ਸਟਾਰਟ ਹੋ ਗਈਆਂ ਲੀਡਰਾਂ ਦੇ, ਜਿਨ੍ਹਾਂ ਨੇ ਖੁਸ਼ੀਆਂ ਮਨਾਈਆਂ। ਸੋ ਇਸ ਕਰਕੇ ਜੇ ਤੁਸੀਂ ਦੇਖੋਗੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ, ਉਹਦੇ ਜਿਹੜੇ ਮਤਲਬ ਕਿ ਬਿਲਕੁਲ ਕੱਟੜ ਸਮਰਥਕ, ਉਹ ਤੇ ਹੈਗੇ ਆ। ਜਿਹੜੇ ਲਿਬਰਲ ਜਾਂ ਇੱਧਰ ਉਧਰ ਦੇ ਜਿਹੜੇ ਮਤਲਬ ਕਿ ਸੋਚਦੇ ਧਾਰਨੀ ਆ, ਉਹ ਵੀ ਨਵਜੋਤ ਸਿੰਘ ਸਿੱਧੂ ਵੱਲ ਝੁਕਾਅ ਦਿਖਾ ਰਹੇ ਆ। ਤਾਂ ਇਹਦਾ ਮਤਲਬ ਕੀ ਹੈ ਕਿ ਸਿੱਧੂ ਨੇ ਜਿਸ ਤਰੀਕੇ ਨਾਲ ਆਪਣੀ ਇੱਕ ਟੀਮ ਗਠਿਤ ਕਰ ਦਿੱਤੀ ਹੈ, ਤਾਂ ਉਹਦੇ ਵਿੱਚ ਕਾਂਗਰਸ ਦਾ ਤਾਂ ਕੋਈ ਵੀ ਰੋਲ ਨਹੀਂ ਰਹਿਣ ਵਾਲਾ ਮੇਰੇ ਖਿਆਲ ਦੇ ਨਾਲ। ਤਾਂ ਇਹਦਾ ਅਰਥ ਇਹੋ ਨਿਕਲਦਾ ਹੈ, ਇਹਦਾ ਮਾਇਨਾ ਇਹੋ ਨਿਕਲਦਾ ਹੈ ਕਿ ਨਵਜੋਤ ਸਿੰਘ ਸਿੱਧੂ ਫਿਊਚਰ ਨੂੰ ਤੈਅ ਕਰਕੇ ਜਾ ਰਹੇ ਕਿ ਮੇਰਾ ਫਿਊਚਰ ਕੀ ਹੋਏਗਾ ਜੇਲ੍ਹ ਤੋਂ ਬਾਅਦ ਦਾ। ਤਾਂ ਫਿਊਚਰ ਦਾ ਕੁਝ ਝਲਕਾਰਾ ਇਹੋ ਵੀ ਮਿਲਦਾ ਹੈ ਕਿ ਸ਼ਾਇਦ ਇੱਕ ਟੀਮ ਨਵਜੋਤ ਸਿੰਘ ਸਿੱਧੂ ਦੀ ਇੱਕ ਦਲ ਚ ਬਦਲ ਸਕਦੀ ਹੈ ਆਉਣ ਵਾਲੇ ਸਮੇਂ 'ਚ, ਕਿਉਂਕਿ ਕਾਂਗਰਸ ਦੇ ਵਿੱਚ ਰਹਿ ਕੇ ਹੁਣ ਨਹੀਂ ਮੈਨੂੰ ਲੱਗਦਾ ਕਿ ਗੱਡਾ ਬਹੁਤੀ ਦੂਰ ਚੱਲੇਗਾ। ਹੂੰ, ਸੋ ਇਸ ਕਰਕੇ ਉਹ ਜਿਹੜੀ ਟੀਮ ਹੈ, ਜਿਹੜੇ ਮੈਂ ਤੁਹਾਨੂੰ ਨਾਂ ਗਿਣਾਏ ਆ ਹਾਂਜੀ, ਔਰ ਜਿਹੜੇ ਕੱਲ ਕੈਮਰਿਆਂ ਦੇ ਸਾਹਮਣੇ ਆ ਚੁੱਕੇ ਆ, ਤਾਂ ਇਹ ਅੱਗੇ ਜਿਸ ਤਰ੍ਹਾਂ ਚੱਲਣਗੇ ਉਸ ਤਰ੍ਹਾਂ ਹੀ ਫਿਰ ਇਹ ਤਸਵੀਰ ਹੌਲੀ ਹੌਲੀ ਜਿਹੜੀ ਧੁੰਦਲੀ ਤਸਵੀਰ ਹੈ ਸਾਫ਼ ਹੁੰਦੀ ਜਾਏਗੀ ਕਿ ਸਿੱਧੂ ਅਗਾਂਹ ਕੀ ਕਰੀ ਜਾ ਰਿਹਾ। ਜੀ, ਜੀ, ਬਿਲਕੁਲ। ਇਹ ਤਾਂ ਵਾਕਿਆ ਹੀ ਸਵਾਲ ਜਿਹੜਾ ਉਹ ਰਹਿਣਾ ਸੀਗਾ ਵੀ ਸਾਲ ਬਾਅਦ ਜਿਹੜਾ ਸਿੱਧੂ ਆ ਪੱਕਾ ਕਾਂਗਰਸੀ ਹੁੰਦਾ ਕਿ ਸੰਨਿਆਸੀ ਹੁੰਦਾ ਆ ਕਿ ਨਵਾਂ ਜਿਹੜਾ ਆ ਉਹ ਜਿਹੜੀ ਟੀਮ ਆਪਣਾ ਪੰਜਾਬ ਵਾਲਾ ਜਿਹੜਾ ਇਹਨੇ ਚੈਨਲ ਵੀ ਇੱਕ ਬਣਾਇਆ ਸੀਗਾ ਵੀ ਉਸ ਪਾਸੇ ਵੱਲ ਨੂੰ ਜਿੱਤੇਗਾ ਹੁੰਦਾ। ਪੰਜਾਬ, ਜੀ ਹਾਂ, ਜਿੱਤੇਗਾ ਪੰਜਾਬ ਜੀ। ਸੋ ਵੇਖੋ ਨਹੀਂ ਹੁਣ ਕੀ ਤਾਂ ਉਡੀਕੇਗਾ ਪੰਜਾਬ ਹੈ ਕਿ ਸਿੱਧੂ ਕਦੋਂ ਬਾਹਰ ਆਉਂਦਾ। ਸੋ ਸੰਨਿਆਸ ਨਿਊਜ਼ ਵਾਲੀ ਗੱਲ ਫਿਰ ਆਪਾਂ ਕਹਿ ਸਕਦੇ ਹਾਂ ਵੀ ਉਹ ਅਜੇ ਹਾਲ ਦੀ ਘੜੀ ਲਾਂਭੇ ਆ। ਹੁਣ ਇਹਨੂੰ ਰਸਤਾ ਨਜ਼ਰ ਆਉਂਦਾ ਹੈ, ਮੇ ਬੀ ਸਾਲ ਬਾਅਦ ਆ ਕੇ, ਜਿੱਦਾਂ ਨਹੀਂ, ਤੁਸੀਂ ਵੀ ਜ਼ਿਕਰ ਕਰ ਰਹੇ। ਹਾਲ ਦੀ ਘੜੀ ਤੇ ਜੈਜੀ ਦਾ ਗਾਣਾ ਹੀ ਵੱਜੇਗਾ ਕਿ ਨਹੀਂ ਉਹ ਹਾਰਦਾ ਹਾਲੇ ਤੇ ਜੱਟ ਪੂਰਾ ਕਾਇਮ ਹੈ। ਹਾਂ, ਨਹੀਂ ਉਹ ਹਾਰਦਾ। ਜੀ, ਜੀ। ਅਗਲੀ ਜਿਹੜੀ ਗੱਲ ਉਸ ਦੇ ਉੱਤੇ ਨਜ਼ਰ ਮਾਰੀਏ, ਮੰਤਰੀ ਧਾਲੀਵਾਲ ਕਹਿੰਦੇ ਨੇ ਵੀ NRIਆਂ ਦੀਆਂ ਅੱਡ ਚੱਲਣਗੀਆਂ ਅਦਾਲਤਾਂ। मैंने ये देवा की अदालत नहीं चलाने भाई जिਵੇਂ ਉਹ ਸਨੀ ਦਿਓਲ ਇੱਕ ਫਿਲਮ ਚ ਚਲਾਉਂਦਾ ਕਿ ਅੱਡ ਅਦਾਲਤ ਹੀ ਲਾ ਲਓ ਆਪਣੀ, ਜੀ, ਇਹ ਏਦਾਂ ਨਹੀਂ ਹੈ। ਤਾਂ ਅਸਲ ਦੇ ਵਿੱਚ ਕੀ ਹੈ ਕਿ ਧਾਲੀਵਾਲ ਸਾਹਿਬ ਦੇਖੋ, ਇਹ ਸ਼ਖਸ ਨੇ ਵਾਕਿਆ ਦਿਲ ਜਿੱਤਿਆ। ਜਦੋਂ ਇਹ ਪਿਛਲੇ ਦਿਨੀ ਗਏ ਸਨ ਨਾ NRI ਦੇ ਮਾਮਲੇ ਲੈ ਕੇ, ਜਿਹੜੇ ਕੇਂਦਰੀ ਵਿਦੇਸ਼ ਰਾਜ ਮੰਤਰੀ ਹੈ ਮੁਰਲੀਧਰ ਨੇ, ਉਹਨਾਂ ਨੂੰ ਮਿਲਣ ਬਾਹਰ ਆ ਕੇ ਜਦੋਂ ਇਹਨਾਂ ਨੇ ਨੈਸ਼ਨਲ ਮੀਡੀਆ ਨੂੰ ਸੰਬੋਧਨ ਕੀਤਾ ਸੀਗਾ, ਤਾਂ ਜੋ ਗ੍ਰਾਸ ਰੂਟ ਤੇ ਸ਼ਾਇਦ ਇੱਕ NRI ਵੀ ਆਪਣੇ ਉਹਨਾਂ ਸਾਰੇ ਮੁੱਦਿਆਂ ਨੂੰ ਨਹੀਂ ਸਮਝਦਾ ਹੋਏਗਾ ਜਾਂ ਪੂਰੇ ਮੁੱਦਿਆਂ ਨੂੰ ਨਹੀਂ ਜਾਣਦਾ ਹੋਏਗਾ ਕਿ ਸਮੱਸਿਆ ਕਿੱਥੇ ਕਿੱਥੇ ਹੈ। ਇਹਨਾਂ ਨੇ ਇੰਨੇ ਗਿਣਾ ਦਿੱਤੇ, ਮੈਨੂੰ ਮੂੰਹ ਜ਼ਬਾਨੀ ਹੁਣ ਯਾਦ ਨਹੀਂ ਆਉਂਦਾ ਕਿ ਬਈ ਅੰਮ੍ਰਿਤਸਰ ਏਅਰਪੋਰਟ ਤੋਂ ਸਿੱਧੀਆਂ ਫਲਾਈਟਾਂ ਹੋਣੀਆਂ ਚਾਹੀਦੀਆਂ ਸਾਡੀਆਂ। ਇਹਨਾਂ ਨੇ ਉਹ ਸਾਰਾ ਗਿਣਾਇਆ ਕਿ ਕਿਸ ਤਰ੍ਹਾਂ ਬਈ ਉਹ ਸਾਡਾ ਨੁਕਸਾਨ ਹੁੰਦਾ ਹੈ। ਫਿਰ ਇਸ ਤੋਂ ਇਲਾਵਾ ਸਿੰਗਲ ਵਿੰਡੋ ਸਿਸਟਮ ਦਾ ਜ਼ਿਕਰ ਕੀਤਾ। ਕੁਝ ਹੋਰ ਥਾਵਾਂ ਤੇ ਐਕਸਟਰਾ ਮਤਲਬ ਕਿ ਜਿੱਦਾਂ ਲੱਗਦੇ ਨੇ ਬੂਥ ਵਗੈਰਾ ਜੋ ਵੀ ਹੁੰਦਾ 에ਅਰਪੋਰਟ ਦੇ ਵਿੱਚ, ਕੁਝ ਇਸ ਤਰ੍ਹਾਂ ਦਾ ਵੀ ਇਹਨਾਂ ਨੇ ਕਿਹਾ ਕਿ ਸਾਨੂੰ ਕੁਝ ਉਹ ਵੀ ਚਾਹੀਦਾ ਹੈ ਬਈ, ਸਾਡੇ NRI ਬੜੇ ਖੱਜਲ ਹੁੰਦੇ ਆ। ਫਿਰ ਇੱਥੋਂ ਦੀਆਂ ਗੱਲਾਂ ਜਿੱਦਾਂ ਤੁਸੀਂ ਹਿਸਾਬ ਲਾ ਲਓ ਕਿ ਵੈਪਨ ਤੱਕ ਦਾ ਜ਼ਿਕਰ ਕੀਤਾ ਕਿ ਦਰਅਸਲ ਕੀ ਹੈ ਕਿ ਕਈ ਵਾਰ NRI ਆਪਣੇ ਪਿੰਡ ਨਹੀਂ ਵਰਤਦਾ,
5 ਸਾਲ ਲੱਗ ਜਾਂਦੇ, 4 ਸਾਲ ਲੱਗ ਜਾਂਦੇ ਆ। ਤਾਂ ਜਿਹੜਾ ਅਸਲਾ ਲਾਇਸੈਂਸ ਹੁੰਦਾ ਆ, ਉਹ ਲਾਇਸੈਂਸ ਜਿਹੜਾ ਹੈ ਉਹ ਐਕਸਪਾਇਰ ਹੋ ਜਾਂਦਾ ਹੈ। ਤਾਂ ਜਦ ਐਨਆਰਆਈ ਇੱਥੇ ਆਉਂਦਾ ਹੈ, ਉਹਨੂੰ ਰੀਨਿਊ ਕਰਾਉਣ ਜਾਂਦਾ ਤਾਂ ਉਹਦੀ ਬੜੀ ਖੱਜਲ ਖੁਆਰ ਜਾਂ ਲੁੱਟ ਹੁੰਦੀ ਹੈ, ਕਿਉਂਕਿ ਉਹ ਜਵਾਬ ਤਲਬੀ ਕਰ ਲੈਂਦੇ ਨੇ। ਸੋ ਇਸ ਕਰਕੇ ਇੰਨੀਆਂ ਸਮੱਸਿਆਵਾਂ ਅੱਗੇ ਗਿਣਾਈਆਂ ਜਿਹੜੀਆਂ ਅਸੀਂ ਕਦੇ ਸੋਚੀਆਂ ਨਹੀਂ, ਘੱਟੋ ਘੱਟ ਮੈਂ ਤੇ ਮੈਂ ਤਾਂ ਕਹਿੰਦਾ ਕਿ ਉਹ ਇੰਨੀਆਂ ਸਮੱਸਿਆਵਾਂ ਸਨ ਕਿ ਸ਼ਾਇਦ ਇੱਕ ਐਨਆਰਆਈ ਵੀ ਉਹਨਾਂ ਸਮੱਸਿਆਵਾਂ ਬਾਰੇ ਕਦੇ ਡੂੰਘਾਈ ਨਾਲ ਨਹੀਂ ਸੋਚਦਾ ਹੋਣਾ ਕਿ ਸਾਡੇ ਨਾਲ ਸਮੱਸਿਆਵਾਂ ਐਕਚੁਅਲ ਦੇ ਵਿੱਚ ਜੁੜੀਆਂ ਕਿਹੜੀਆਂ ਕਿਹੜੀਆਂ, ਕਿਉਂਕਿ ਹੈ ਹੀ ਇੰਨੀਆਂ। ਇਹਨਾਂ ਨੇ ਜਿਸ ਤਰ੍ਹਾਂ ਦਾ ਉਹ ਸਾਰਾ ਰੋਡ ਮੈਪ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਦਾ ਇਹ ਰੋਡ ਮੈਪ ਲੈ ਕੇ ਗਏ ਆ ਵਿਦੇਸ਼ ਰਾਜ ਮੰਤਰੀ ਦੇ ਕੋਲ, ਸਾਰੇ ਹੈਰਾਨ ਸਨ। ਤਾਂ ਇਹਨਾਂ ਨੇ ਕਿਹਾ ਸੀਗਾ ਕਿ ਦੇਖੋ ਸਾਨੂੰ 1 ਮਹੀਨੇ ਦਾ ਉਹਨਾਂ ਨੇ ਆਖਿਆ ਕਿ ਟਾਈਮ ਦੇ ਦਿਓ, ਅਸੀਂ ਜੋ ਵੀ ਤੁਹਾਡੀਆਂ ਮੁਸ਼ਕਲਾਂ ਨੇ ਇਹਨਾਂ ਦਾ ਨਿਵਾਰਨ ਕਰਨ ਦਾ ਸੋਚਾਂਗੇ, ਯਾਨੀ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ। ਸੋ ਇਹ ਬੜੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਸੀਗੀ ਕਿ ਕੋਈ ਐਨਆਰਆਈ ਮਾਮਲਿਆਂ ਦਾ ਮੰਤਰੀ ਹੈ ਜਿਹੜਾ, ਉਹ ਇਸ ਤਰ੍ਹਾਂ ਇੱਕ ਪ੍ਰੈਜੈਂਟੇਸ਼ਨ ਦੇ ਕੇ ਆਇਆ, ਇਸ ਤਰ੍ਹਾਂ ਦਾ ਇੱਕ ਭਰੋਸਾ ਲੈ ਕੇ ਆਇਆ, ਤਾਂ ਬੜੀ ਵਧੀਆ ਗੱਲ ਲੱਗੀ। ਅੱਛਾ, ਉਸ ਤੋਂ ਬਾਅਦ ਹੁਣ ਇਹਨਾਂ ਨੇ ਆ ਕੇ ਇਹ ਤੇ ਕਹਿ ਸਕਦੇ ਮੰਤਰੀ ਗਿਆ ਦਿੱਲੀ, ਦਿੱਲੀ ਗਿਆ ਤੇ ਜੀ ਉਹਨੇ ਉੱਥੇ ਮਤਲਬ ਕਿ ਗੱਲਾਂ ਬਾਤਾਂ ਕੀਤੀਆਂ, ਗੱਲਾਂ ਬਾਤਾਂ ਕਰਨ ਤੋਂ ਬਾਅਦ ਤੇ ਆ ਕੇ ਬਸ ਮੀਡੀਆ ਦੇ ਵਿੱਚ ਇੱਕ ਬਾਈਟ ਦੇ ਦਿੱਤੀ, ਚਲੋ ਠੀਕ ਠਾਕ ਆ। ਤਾਂ ਕੁਛ ਦਿਨਾਂ ਬਾਅਦ ਹੁਣ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਕਿ ਬਈ ਇੱਕ ਤਾਂ ਜਿਵੇਂ ਬੈਂਕ ਤੇ ਜਿਹੜੀਆਂ ਬੀਮਾ ਕੰਪਨੀਆਂ, ਇਹਨਾਂ ਤੋਂ ਵੀ ਐਨਆਰਆਈਸ ਨੂੰ ਬਹੁਤ ਸ਼ਿਕਾਇਤ ਆ। ਵੇਖੋ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੇ, ਮਤਲਬ ਕਿਉਂਕਿ ਇਹ ਅਮਰੀਕਾ 'ਚ ਸ਼ਾਇਦ ਰਹਿ ਕੇ ਗਏ ਜੇ ਮੈਂ ਨਹੀਂ ਭੁੱਲਦਾ, ਤਾਂ ਇਹਨਾਂ ਨੂੰ ਬੇਸਿਕਲੀ ਪਤਾ ਹੈ ਕਿ ਗੁੰਝਲਾਂ ਤੇ ਸਮੱਸਿਆਵਾਂ, ਖੱਜਲ ਖੁਆਰਤਾਵਾਂ ਤੇ ਲੁੱਟਾ ਖਸੁੱਟਾ ਹੈ ਕਿੱਥੇ, ਕਿਉਂਕਿ ਬੈਂਕ ਦੀ ਬਹੁਤ ਵੱਡੀ ਸਮੱਸਿਆ ਹੈ। ਬੈਂਕਿੰਗ ਸਿਸਟਮ 'ਚ ਜਦੋਂ ਵੀ ਤੁਹਾਨੂੰ ਵਾਸਤਾ ਹੋਣਾ ਪੈਂਦਾ, ਕਿਉਂਕਿ ਟਾਈਮ ਸੀਮਤ ਹੁੰਦਾ ਹੈ, ਫਾਰਮੈਲਿਟੀਜ਼ ਬਹੁਤ ਨੇ, ਇੱਥੇ ਦਾ ਕੰਮ ਕਰਨ ਦਾ ਰੰਗ ਢੰਗ ਉਹ ਸਭ ਨੂੰ ਪਤਾ ਹੀ ਹੈ। ਸੋ ਇਹਨਾਂ ਨੇ ਉਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਕੰਸੀਡ ਕੀਤਾ ਆ ਕਿ ਬਈ ਜਿਹੜੀਆਂ ਬੈਂਕ ਦੀਆਂ ਜਾਂ ਬੀਮਾ ਕੰਪਨੀ ਦੀਆਂ ਸਮੱਸਿਆਵਾਂ ਨੇ, ਇਹਨਾਂ ਦਾ ਵੀ ਹੱਲ ਕਰਨਾ ਹੋਏਗਾ। ਤਾਂ ਇਹਦੇ ਵਾਸਤੇ ਹੁਣ ਉਹਨਾਂ ਨੇ ਇੱਕ ਚੀਜ਼ ਹੋਰ ਕੀਤੀ ਹੈ, ਉਹ ਕਹਿੰਦੇ ਕਿ ਅੱਗੇ ਇੱਕ ਕੋਰਟ ਸੀ ਸਾਡੀ ਐਨਆਰਆਈ ਕੋਰਟ, ਉਹ ਵੀ ਠੀਕ ਢੰਗ ਨਾਲ ਨਹੀਂ ਸੀਗੀ ਕੰਮ ਕਰ ਰਹੀ, ਤਾਂ ਅਸੀਂ ਹੁਣ 4 ਬਣਾਵਾਂਗੇ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਬਠਿੰਡਾ, 4 ਕੋਰਟਾਂ ਬਣਾਵਾਂਗੇ। ਔਰ ਇਹਨਾਂ ਦੇ ਵਿੱਚ ਮਤਲਬ ਕਿ ਜੋ ਵੀ ਐਨਆਰਆਈਜ਼ ਦੇ ਮਸਲੇ ਆ ਜਿਹੜੇ, ਉਹ ਫਿਰ ਅਸੀਂ ਛੇਤੀ ਤੋਂ ਛੇਤੀ ਹੱਲ ਕਰਾਉਣ ਦਾ ਯਤਨ ਕਰਾਂਗੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਐਨਆਰਆਈਜ਼ ਦੇ ਮਤਲਬ ਕਨੈਕਟਿਵ ਪਿੰਡ ਨੇ, ਜੱਦੀ ਪਿੰਡ ਨੇ, ਉਹਨਾਂ ਦੇ ਵਿੱਚ ਸਮਾਜਿਕ ਕੰਮਾਂ ਦੇ ਵਿੱਚ ਜੋ ਇਨਵੈਸਟਮੈਂਟ ਆ, ਉਹਦੇ ਲਈ ਅਸੀਂ ਇੱਕ ਸਰਲ ਰੂਪ, ਸਾਦੀ ਇੱਕ ਨੀਤੀ ਇਖਤਿਆਰ ਕਰਾਂਗੇ ਕਿ ਉਹਨਾਂ ਨੂੰ ਉਧਰ ਵੀ ਕੋਈ ਸਮੱਸਿਆ ਨਾ ਆਵੇ। ਤਾਂ 23 ਜ਼ਿਲ੍ਹਿਆਂ 'ਚ ਕਹਿੰਦੇ ਆ ਕਿ ਪੀਸੀਐਸ ਪੱਧਰ ਦੇ ਜਿਹੜੇ ਅਧਿਕਾਰੀ ਆ, ਉਹਨਾਂ ਨੂੰ ਜ਼ਿੰਮੇਵਾਰ ਮਤਲਬ ਕਿ ਨੋਡਲ ਅਫਸਰ ਨਿਯੁਕਤ ਕਰ ਦਿੱਤਾ ਜਾਏਗਾ। ਦੇਖੋ ਰੋਡ ਮੈਪ ਤਾਂ ਅੱਛਾ ਹੈ, ਰੋਡ ਮੈਪ ਅੱਛਾ ਹੈ, ਕਿਉਂਕਿ ਜੇ ਤੁਸੀਂ ਦੇਖੋ ਮੋਟੇ ਤੌਰ ਤੇ 10,000 ਮਾਮਲਾ ਤੇ ਸਿੱਧਾ ਐਨਆਰਆਈਜ਼ ਦਾ ਜਿਹੜਾ ਉਹ ਜ਼ਮੀਨਾਂ ਨਾਲ ਜੁੜਿਆ ਹੋਇਆ ਹੈ। ਤਾਂ ਉਹ ਬੜੀ ਆਪਾਂ ਦੇਖਿਆ ਕਿ ਕੋਵਿਡ ਦੇ ਦੌਰਾਨ ਵੀ ਪੇਸ਼ੀਆਂ ਦੀ ਬੜੀ ਇੱਕ ਸਮੱਸਿਆ ਆ ਗਈ ਸੀ, ਤਰੀਕਾ ਦੀ ਇੱਕ ਬੜੀ ਸਮੱਸਿਆ ਆ ਗਈ ਸੀ। ਸੋ ਉਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ, ਜਿਹੜੀਆਂ ਖਾਸ ਤੌਰ ਤੇ ਇਦਾਂ ਦੇ ਕੇਸਾਂ ਦੇ ਨਾਲ ਜਾਂ ਸ਼ਿਕਾਇਤਾਂ ਦੇ ਨਾਲ, ਝਗੜਿਆਂ ਦੇ ਨਾਲ ਰਿਲੇਟਡ ਨੇ, ਤਾਂ ਇਹਨਾਂ ਦਾ ਹੱਲ ਤੇ ਇਹੀ ਹੈ ਕਿ ਤੁਰੰਤ ਪਹਿਲ ਦੇ ਆਧਾਰ ਤੇ ਉਹ ਮਾਮਲੇ ਜਿਹੜੇ ਨਜਿੱਠੇ ਜਾਣ। ਤਾਂ ਉਹਦੇ ਵਾਸਤੇ ਇਹ ਜਿਹੜਾ ਕੋਰਟ ਆ ਜਾਂ ਫਾਸਟ ਟਰੈਕ ਹੁੰਦਾ, ਇਹ ਸਾਰਾ ਜਿਹੜਾ ਕਨਸੈਪਟ ਹੈ, ਇਹ ਬੜਾ ਕਾਰਗਰ ਹੁੰਦਾ। ਸੋ ਵਧੀਆ ਗੱਲ ਆ, ਪਰ ਇਹਨਾਂ ਚੀਜ਼ਾਂ ਨੂੰ ਅਮਲ 'ਚ ਕਦੋਂ ਲਿਆਂਦਾ ਜਾਂਦਾ ਔਰ ਉਹਦੇ ਰਿਜ਼ਲਟ ਕਦੋਂ ਆਉਂਦੇ ਆ, ਉਹਦਾ ਇੰਤਜ਼ਾਰ ਰਹੇਗਾ। ਪਰ ਡੈਫੀਨੇਟਲੀ ਜਿਵੇਂ ਪੰਚਾਇਤੀ ਜ਼ਮੀਨ ਛਡਾਉਣ ਦੀ ਮੁਹਿੰਮ ਇਹਨਾਂ ਨੇ ਵਿੱਢ ਕੇ ਤੇ ਇੱਕ ਬੜੀ ਮਾਰਕੇਬਾਜ਼ੀ ਕੀਤੀ ਤੇ ਬੜੀਆਂ ਉਦੋਂ ਉਸ ਟਾਈਮ ਇਹਨਾਂ ਨੂੰ ਸਿਫਤਾਂ ਵੀ ਮਿਲੀਆਂ, ਉਸੇ ਤਰੀਕੇ ਨਾਲ ਹੁਣ ਐਨਆਰਆਈਜ਼ ਦੇ ਜਿਹੜੇ ਮੁੱਦੇ ਚੁੱਕ ਰਹੇ ਆ, ਤਾਂ ਜਿਸ ਗੰਭੀਰਤਾ ਨੂੰ ਇਹ ਦਿਖਾ ਰਹੇ ਨੇ, ਹਾਲਾਂਕਿ ਗਾਹ ਕੀ ਹੋਏਗਾ ਮੈਨੂੰ ਪਤਾ ਨਹੀਂ, ਤਾਂ ਉਹ ਵੀ ਕਾਬਲੇ ਗੌਰ ਹੀ ਨਹੀਂ, ਕਾਬਲੇ ਤਾਰੀਫ ਹੀ ਲੱਗਦੀ। ਜੀ, ਜੀ, ਬਿਲਕੁਲ, ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਬਣੀ ਕਮੇਟੀ ਦਾ ਪਾਠਕ ਵਧਿਆ। ਹਾਂਜੀ ਦੇਖੋ, ਇਹ ਮੈਂ ਕਹੂੰਗਾ ਕਿ ਸੈਡ ਹੈ, ਸੋ ਸੈਡ ਹੈ ਇਹ ਚੀਜ਼, ਕਿਉਂਕਿ ਨਿਸ਼ਾਨਾ ਤੁਸੀਂ ਇੱਕ ਮਿੱਥਿਆ ਤਾਂ ਉਸ ਨਿਸ਼ਾਨੇ ਵੱਲ ਤੁਰਨ ਤੋਂ ਪਹਿਲਾਂ ਹੀ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਸਟਾਰਟ ਕਰ ਦਿੰਦੇ ਹੋ, ਤਾਂ ਫਿਰ ਤੈਅ ਆ ਕਿ ਉਹ ਸਫ਼ਰ ਕਿਹੋ ਜਿਹਾ ਹੋਵੇਗਾ। ਉਸ ਸਫ਼ਰ ਦਾ ਅੰਜਾਮ ਤੇ ਬਾਅਦ ਦੀ ਗੱਲ ਹੈ ਕਿ ਸਫ਼ਰ ਹੀ ਤੁਹਾਡਾ ਕਿਹੋ ਜਿਹਾ ਹੋਏਗਾ। ਤਾਂ ਮਸਲਾ ਵਿਗੜਿਆ ਸੀਗਾ। ਵੈਸੇ ਤੇ ਕਈ ਪਾਠਕ ਸੀਗੇ, ਜਿੱਦਾਂ ਲਾ ਲਓ ਕਿ
ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਸ਼ਮੂਲੀਅਤ ਤੇ ਉਹਨਾਂ ਦੇ ਪੁਰਾਣੇ ਸਾਥੀ ਸਵਾਲ ਚੁੱਕ ਰਹੇ ਨੇ। ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤੇ ਗੁਰਦੀਪ ਸਿੰਘ ਬਠਿੰਡਾ ਤੇ ਅੱਜ ਵੀ ਕਹਿ ਰਹੇ ਸਨ ਕਿ ਦੇਖੋ ਜੀ ਪੰਥ ਨੂੰ ਇਹਨਾਂ ਤੋਂ ਕੋਈ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ। ਕਮੇਟੀ ਤੇ ਕਮੇਟੀ ਦੇ ਵਿੱਚ ਕੌਣ ਆ? ਸਿਮਰਨਜੀਤ ਸਿੰਘ ਮਾਨ ਵੀ, ਜਿਹੜੇ ਕਿ ਉਹਨਾਂ ਦੇ ਪੁਰਾਣੇ ਸਾਥੀ ਆ, ਮਤਲਬ ਕਿ ਇਕੱਠੇ ਨਹੀਂ, ਸਰਬੱਤ ਖਾਲਸਾ ਜਿਹੜਾ ਅਸੀਂ ਬੁਲਾਇਆ ਸੀ, ਕਾਲ ਕੀਤਾ ਸੀ। ਅੱਛਾ, ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸਖੀਰਾ ਜੀ ਜਿਹੜੇ ਆ ਉਹ ਵੀ ਕਹਿੰਦੇ ਕਿ ਸਿਮਰਨਜੀਤ ਸਿੰਘ ਮਾਨ ਸ਼ਾਇਦ ਭੁੱਲ ਗਏ ਆ, ਇਹ ਭੁੱਲ ਹੀ ਗਏ ਆ ਕਿ ਆਪਾਂ ਸਰਬੱਤ ਖਾਲਸਾ ਵੀ ਸੱਦਿਆ ਸੀ ਤੇ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਸੀਗਾ ਜੀ। ਤਾਂ ਤੁਸੀਂ ਤੇ ਅੱਜ ਕਿਸੇ ਹੋਰ ਜਥੇਦਾਰ ਨੂੰ ਮਾਨਤਾ ਦੇ ਰਹੇ ਤੇ ਇੱਥੇ ਵੀ ਰੌਲਾ। ਫਿਰ ਕਾਲਕਾ ਤੇ ਹਿੱਤ ਉਹ ਆਪਸ ਦੇ ਵਿੱਚ, ਕਿਉਂਕਿ ਉਹਨਾਂ ਦੀ ਆਪਣੀ ਸਿਆਸੀ ਅਦਾਵਤ ਹੈ, ਉਹ ਆਪਸ ਦੇ ਵਿੱਚ ਉਲਝ ਗਏ। ਕਾਲਕਾ ਕਹਿੰਦਾ ਕਿ ਇਹਨੂੰ ਕਾਹਤੋਂ ਲੈ ਲਿਆ ਤੁਸੀਂ ਹਿੱਤ ਨੂੰ? ਇਸ ਬੰਦੇ ਤੇ ਤਾਂ ਗੁਰਬਾਣੀ ਤੋੜਨ ਮਰੋੜਨ ਯਾਨੀ ਅਪਮਾਨ ਕਰਨ ਦੇ ਦੋਸ਼ ਆ। ਇਹਦੇ ਪਿਓ ਨੇ ਸਿੱਖ ਵਿਰੋਧੀ ਗਤੀਵਿਧੀਆਂ ਕੀਤੀਆਂ। ਅੱਛਾ, ਇਹਨਾਂ ਦਾ ਵੀ ਰੌਲਾ ਪੈ ਗਿਆ। ਹੋ ਸਕਦਾ ਇੱਕ ਅੱਧਾ ਕੋਈ ਰੌਲਾ ਅੰਦਰ ਖਾਤੇ ਹੋਰ ਵੀ ਚੱਲਦਾ ਹੋਵੇ, ਪਰ ਇੰਨਾ ਕੁ ਤਾਂ ਆਉਣ ਦਾ ਰਿਕਾਰਡ ਆ ਗਿਆ। ਹੁਣ ਜਿਹੜੇ ਦਾਦੂਵਾਲ ਉਦਮ ਤੇ ਚੁੱਪ ਕਰਕੇ ਬੈਠੇ ਰਹੇ, ਸਾਰਾ ਕੁਝ ਹੋਇਆ। ਕਈ ਦਿਨਾਂ ਬਾਅਦ ਹੁਣ ਇਹਨਾਂ ਨੇ ਮੋਰਚਾ ਖੋਲ ਦਿੱਤਾ। ਜਿਹੜੀ ਪਹਿਲੀ ਮੀਟਿੰਗ ਹੋਈ ਉਹਦੇ ਵਿੱਚ ਇਹਨਾਂ ਨੇ ਇੱਕ ਲੰਮਾ ਚੌੜਾ ਆਪਣਾ ਸ਼ਿਕਾਇਤ ਪੱਤਰ ਜਿਹੜਾ ਦੇ ਦਿੱਤਾ ਕਿ ਭਾਈ ਸੁਖਬੀਰ ਸਿੰਘ ਬਾਦਲ ਨੂੰ ਬਾਹਰ, ਮਤਲਬ ਕਿ ਆਪਣੇ ਤਰਕ ਦੇ ਕੇ, ਆਪਣੇ ਕਾਰਨ ਦੱਸ ਕੇ, ਹਵਾਲੇ ਦੇ ਕੇ। ਉਸ ਤੋਂ ਬਾਅਦ ਫਿਰ ਅਕਾਲੀ ਦਲ ਕਿੱਥੇ ਖਲੋਣ ਵਾਲਾ ਸੀਗਾ ਤਾਂ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਅਮਰਜੀਤ ਸਿੰਘ ਚਾਵਲਾ ਜਿਹੜੇ ਆ ਉਹ ਸਾਫ਼ ਹੋ ਗਏ ਨੇ। ਆਖਿਆ ਕਿ ਦੇਖੋ ਗੱਲ ਇਹ ਆ ਕਿ ਹਰੇਕ ਮਸਲੇ ਨੂੰ ਸੈਬੋਟੇਜ ਕਰਨ ਵਾਲਾ ਜਿਹੜਾ ਹੈ ਨਾ ਉਹ ਦਾਦੂਵਾਲ ਹੈ। ਇਹਦਾ ਸੁਭਾਅ ਹੈ, ਇਹਦੇ ਸੁਭਾਅ ਦੇ ਵਿੱਚ ਹੀ ਇਹ ਸਾਰਾ ਕੁਛ ਆ ਕਿ ਕੋਈ ਵੀ ਮਸਲਾ ਹੋਵੇ ਇਹਨੇ ਸੈਬੋਟੇਜ ਕਰਨਾ ਹੀ ਕਰਨਾ। ਤਾਂ ਦੂਸਰੇ ਪਾਸੇ ਦਾਦੂਵਾਲ ਕਹਿੰਦਾ ਛੱਡ ਇਹੋ ਜਿਹੇ ਚਾਪਲੂਸਾ ਕਰਕੇ ਹੀ ਕੌਮ ਦਾ ਇਹ ਹਾਲ ਹੋਇਆ, ਕੌਮ ਚ ਨਿਗਾਰ ਹੈ। ਤਾਂ ਤੁਸੀਂ ਦੇਖ ਲਓ ਕਿ ਸ਼ਬਦ ਕਿਸ ਤਰ੍ਹਾਂ ਦੇ ਇਸਤੇਮਾਲ ਕੀਤੇ ਜਾ ਰਹੇ ਨੇ, ਚਾਪਲੂਸ ਜਾਂ ਹਰ ਇੱਕ ਮਸਲੇ ਨੂੰ ਸੈਬੋਟੇਜ ਕਰਨ ਵਾਲਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਕਿ ਜਿਸ ਉਮੀਦ ਦੇ ਨਾਲ, ਜਿਸ ਆਸ ਦੇ ਨਾਲ, ਜਿਸ ਨਿਸ਼ਾਨੇ ਲਈ ਇਹ ਕਮੇਟੀ ਬਣੀ ਸੀਗੀ, ਥਿੜਕਦੀ ਨਜ਼ਰ ਆ ਰਹੀ ਹੈ। ਓਵਰਆਲ ਜੇ ਆਪਾਂ ਇਹਦਾ ਕੰਕਲੂਜਨ ਕੱਢਣਾ ਹੋਵੇ ਤਾਂ ਥਿੜਕਦੀ ਨਜ਼ਰ ਆ ਰਹੀ ਹੈ, ਕਿਉਂਕਿ ਉਹ ਮੈਂਬਰ ਜਿਨ੍ਹਾਂ ਨੇ ਇੱਕ ਲੜਾਈ ਲੜਨੀ ਹੁੰਦੀ ਹੈ, ਜਦੋਜਹਿਦ ਕਰਨੀ ਹੁੰਦੀ ਹੈ, 11 ਹੀ ਮੈਂਬਰ ਇਹ ਨੇ ਤੇ 11 ਹੀ ਟੀਮ ਚ ਹੁੰਦੇ ਨੇ। ਤੁਹਾਨੂੰ ਪਤਾ ਕ੍ਰਿਕਟ ਹੋਵੇ, ਹਾਕੀ ਹੋਵੇ, ਫੁੱਟਬਾਲ ਹੋਵੇ, ਤਾਂ ਉਹ 11 ਦੇ 11 ਦਾ ਆਪਸ ਵਿੱਚ ਤਾਲਮੇਲ ਗੜਬੜਾ ਗਿਆ ਤਾਂ ਬਸ ਗੋਲ ਹੋ ਗਿਆ। ਤੁਹਾਨੂੰ ਫੁੱਟਬਾਲ ਦੇ ਵਿੱਚ ਦੇਖ ਲਓ, ਹਾਕੀ ਦੇ ਵਿੱਚ ਦੇਖ ਲਓ, ਕ੍ਰਿਕਟ ਦੇ ਵਿੱਚ ਵੀ ਜੇ ਤੁਹਾਡਾ ਕੀਪਰ ਵੀ ਕਮਜ਼ੋਰ ਹੋ ਗਿਆ ਤੇ ਬਸ 5-7 22 ਦੇ ਰਨ ਚਲੇ ਗਏ ਤੇ ਉਹੀ ਜਿਹੜਾ ਫਰਕ ਹੁੰਦਾ ਹੈ ਨਾ, ਨਹੀਂ ਮਿਟਦਾ। ਸੋ ਇਸ ਕਰਕੇ ਤਾਲਮੇਲ ਇੱਥੇ 11 ਦਾ ਨਹੀਂ ਬੈਠ ਰਿਹਾ। ਇਹ ਇੱਕ ਵੱਡੀ ਚਿੰਤਾ ਹੈ। ਇਹ ਇੱਕ ਕਹਿ ਲਓ ਕਿ ਵੱਖਰੀ ਕਿਸਮ ਦੀ ਹੁਣ ਚਰਚਾ ਹੈ ਕਿ ਇਹਨਾਂ ਦਾ ਜਿਹੜਾ ਇਹ ਤੁਰਨਾ ਸੀਗਾ ਕਿ ਇਹ ਬਸ ਤੁਰਨ ਤੋਂ ਪਹਿਲਾਂ ਹੀ ਖਤਮ ਹੋ ਜਾਏਗਾ। ਤੋਂ ਬਾਕੀ ਬਈ ਗੱਲ ਇਹ ਹੈ ਕਿ ਮੈਂ ਤੇ ਅਜੇ ਵੀ ਕਹਿੰਦਾ ਕਿ ਦੇਖੋ ਕਮਜ਼ੋਰੀਆਂ ਵਿੱਚ ਹੈ। ਦਾਦੂਵਾਲ ਸਾਹਿਬ ਨੇ ਕੀ ਕੀਤਾ, ਸਰਬੱਤ ਖਾਲਸਾ ਦੇ ਵਿੱਚ ਇਹਨਾਂ ਨੂੰ ਬਣਾਇਆ ਗਿਆ ਸੀ ਮੇਰੇ ਖਿਆਲ ਦੇ ਨਾਲ ਕਾਰਜਕਾਰੀ ਜਥੇਦਾਰ, ਜਥੇਦਾਰ ਮਤਵਾਜ਼ੀ ਜਥੇਦਾਰ ਬਣੇ ਸਨ। ਤਾਂ ਜਥੇਦਾਰ ਇਹਨਾਂ ਨੂੰ ਥਾਪਿਆ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਹੋਇਆ, ਇਹਨਾਂ ਨੇ ਕੀ ਕੀਤਾ ਕਿ ਛੱਡ ਕੇ ਇਹ ਜਥੇਦਾਰੀ ਤੇ ਹਰਿਆਣੇ ਚ ਚਲੇ ਗਏ, ਜਾ ਕੇ ਪ੍ਰਧਾਨ ਬਣ ਗਏ। ਤੇ ਪ੍ਰਧਾਨ ਬਣੇ ਵੀ ਕਿਵੇਂ, ਤੁਹਾਨੂੰ ਪਤਾ ਸਾਰੀਆਂ ਫੋਟੋਆਂ ਇੰਟਰਨੈਟ ਤੇ ਪਈਆਂ ਨੇ। ਤਾਂ ਕਿੱਧਰ ਮੁਲਾਕਾਤਾਂ ਹੋਈਆਂ। ਮਨੋਹਰ ਲਾਲ ਖੱਟਰ ਤੋਂ ਲੈ ਕੇ ਇੱਕ ਪਾਸੇ ਉਹ ਦਿੱਲੀ ਬੈਠੇ ਸਨ ਕਿਸਾਨ, ਇਹਨਾਂ ਦੇ ਆਪਣੇ ਸਿੱਖ ਉਹ ਮਰ ਰਹੇ ਸਨ, ਵਿਜੇ ਸਾਂਪਲਾ ਦੇ ਨਾਲ ਫੋਟੋ ਸ਼ੂਟ ਹੋ ਰਹੇ ਸਨ। ਸੋ ਗੱਲ ਇਹ ਆ ਕਿ ਬਈ ਸਾਰੇ ਪਾਸੇ ਜੇ ਦੇਖੀਏ ਤਾਂ ਹੁਣ ਤਾਂ ਤੇ ਹੈਗੀਆਂ ਨੇ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਰਾਜ ਤੇ ਆਪਾਂ 36 ਸਵਾਲ ਖੜੇ ਕਰ ਸਕਦੇ ਹਾਂ, ਕਿਉਂਕਿ ਜਿਹੜਾ ਬੰਦਾ ਰਾਜ ਭੋਗਦਾ ਹੈ ਤਾਂ ਉਹ ਫੇਲੀਅਰਸ ਲਈ ਹਮੇਸ਼ਾ ਜ਼ਿੰਮੇਵਾਰ ਰਹੇਗਾ। ਇਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦੀ ਰਾਜਨੀਤੀ ਚ ਵੀ ਤੁਸੀਂ ਉਹਨੂੰ ਵੀ ਕਈ ਉਂਝਾ ਲਾ ਸਕਦੇ ਹੋ। ਤਾਂ ਗੱਲ ਇਹ ਆ ਕਿ ਇਸ ਟਾਈਮ ਜੋ ਨਿਸ਼ਾਨਾ ਤੁਹਾਡੇ ਕੋਲ ਇੱਕ ਦੇਖੋ ਨਾ, ਲੈਂਡਮਾਰਕ ਮਿਸਾਲ ਹੈ ਤੁਹਾਡੇ ਸਾਹਮਣੇ ਕਿ ਰਾਜੀਵ ਗਾਂਧੀ ਦੇ ਕਤਲकांड ਦੇ ਵਿੱਚੋਂ ਇੱਕ ਰਿਹਾਈ ਹੋਈ ਹੈ 31 ਸਾਲ ਬਾਅਦ ਜੀ, ਤੇ ਸੁਪਰੀਮ ਕੋਰਟ ਨੇ ਸਿੱਧੀ ਉਹ ਰਿਹਾਈ ਕਰਵਾਈ। ਤੁਸੀਂ ਉਹਨੂੰ ਆਧਾਰ ਬਣਾ ਕੇ, ਕਿਉਂਕਿ ਤੁਹਾਡੇ ਕੋਲ ਵੀ ਕੇਸ ਇੱਕ ਮੇਰੇ ਖਿਆਲ ਦੇ ਨਾਲ ਜਿਹੜੀ 22 ਜਣਿਆਂ ਦੀ ਸੂਚੀ ਹੈ ਬੰਦੀ ਸਿੰਘਾਂ ਦੀ, ਉਹਦੇ ਚ ਇੱਕ ਕੇਸ ਐਸਾ ਹੈ ਜਿਹੜਾ 30 ਸਾਲ ਤੋਂ ਵੱਧ ਦੀ ਨਜ਼ਰਬੰਦੀ ਰੱਖਦਾ ਹੈ। ਸੋ ਤੁਸੀਂ ਆਧਾਰ ਬਣਾ ਕੇ ਉਹਨੂੰ ਪੂਰੀ ਦੁਨੀਆ ਚ ਰੱਖੋ ਕਿ ਗੱਲ ਵਈ ਆਹ। ਔਰ ਸਭ ਤੋਂ ਵੱਡੀ ਗੱਲ ਮੈਂ ਤਾਂ ਕਹਿੰਦਾ ਕਿ ਸਿਆਸੀ ਲੜਾਈ ਐਲਾਨ ਕਰਵਾਓ, ਕਿ ਉਸ ਟਾਈਮ ਸਿਆਸੀ ਲੜਾਈ ਸੀ। ਮੈਂ ਇਹ ਕਹਿੰਦਾ, ਮੈਂ ਤਾਂ ਦੋ ਗੱਲਾਂ ਗਾਲੀਆਂ ਕਹਿੰਦਾ ਕਿ ਇਕੱਲੇ ਅੰਦਰ ਬੈਠੇ ਨੇ, ਤੁਸੀਂ ਬਾਹਰ ਬੈਠੇ ਜਿਹੜੇ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਆਪਣੀ ਮਿੱਟੀ ਤੋਂ ਟੁੱਟੇ ਹੋਏ ਨੇ, ਉਹਨਾਂ ਦਾ ਜੀ ਨਹੀਂ ਕਰਦਾ ਆਪਦੇ ਭੈਣ ਭਰਾਵਾਂ ਨੂੰ ਮਿਲਦਾ। ਸਹੀ ਗੱਲ, ਬਈ ਉਹਨਾਂ ਦੀ ਵੀ ਗੱਲ ਕਰ ਲਓ, ਕਿਉਂਕਿ ਸਿਆਸੀ ਲੜਾਈ ਚ ਫਿਰ ਸਾਰੀ ਆ ਜਾਂਦੀ ਹੈ।
ਕੋਈ ਬਲੈਕ ਲਿਸਟ 'ਚ ਹੈ, ਕੋਈ ਜਿੱਥੇ ਵੀ ਕਿਤੇ ਵੀ ਹੈਗਾ ਕਿ ਅੰਦਰ ਬੈਠਿਆਂ ਦੀ ਨਹੀਂ, ਫਿਰ ਬਾਹਰ ਬੈਠਿਆਂ ਦੀ ਵੀ ਗੱਲ ਹੋ ਜਾਏ। ਕਮਿਸ਼ਨ ਬਣਵਾ ਲਓ, ਕੁਝ ਵੀ ਕਰ ਲਓ, ਕੋਈ ਵੱਡੀ ਗੱਲ ਤੇ ਕਰੋ। ਤੁਸੀਂ ਤੇ ਛੋਟੇ-ਛੋਟੇ ਮਫਾਦਾਂ 'ਚ ਲੜਨ ਵਾਲੀਆਂ ਛੋਟੀਆਂ-ਛੋਟੀਆਂ ਗੱਲਾਂ ਕਰਦੇ ਜੀ। ਜੀ, ਜੀ, ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਸਾਬਕਾ ਮੰਤਰੀ ਤੇ ਪਾਣੀ ਚੋਰੀ ਕਰਨ ਦਾ ਮੁਕੱਦਮਾ? ਦੇਖੋ ਮੈਂ ਕਹਿੰਦਾ ਕਿ ਜੇ ਇਸੇ ਰਫ਼ਤਾਰ ਨਾਲ ਆਪਾਂ ਤੁਰਦੇ ਗਏ, ਕਿਸੇ ਦਿਨ ਖਬਰ ਆਏਗੀ, ਹਾਂ, ਆਪਾਂ ਨਾ ਹੋਈਏ ਕੋਈ ਖਬਰ ਸੁਣਾ ਰਿਹਾ ਹੋਏਗਾ ਕਿ ਫਲਾਣੇ ਮੰਤਰੀ ਦਾ ਮਾਫੀਆ ਪਾਣੀ ਵੇਚ ਰਿਹਾ ਸੀ ਪੰਜਾਬ ਦੇ ਵਿੱਚ, ਮਤਲਬ ਕਿ ਹਾਂ। ਮਹਿੰਗੇ ਰੇਟਾਂ ਤੇ ਪੀਣ ਲਈ। ਜਿਵੇਂ ਦਿੱਲੀ ਦੇ ਵਿੱਚ ਆਪਾਂ ਕਹਿੰਦੇ ਨਾ ਕਿ ਟੈਂਕਰ ਮਾਫੀਆ, ਤਾਂ ਇਹ ਹੂੰ, ਸੂਰਤ-ਹਾਲ ਹੋ ਸਕਦੀ ਹੈ। ਦੇਖੋ ਗੱਲ ਕੀ ਹੈ ਕਿ ਨਹਿਰੀ ਪਾਣੀ ਚੋਰੀ ਹੈ। ਇੱਧਰ ਨਾ ਤੁਸੀਂ ਜਦੋਂ ਇੱਧਰ ਨੂੰ ਸਾਡੇ ਇੱਧਰ ਹੇਠਲੇ ਪਾਸੇ ਨੂੰ ਆ ਜਾਓਗੇ ਤੇ ਇੱਧਰ ਨਹਿਰੀ ਢਾਂਚਾ, ਆਪਾਂ ਵੈਸੇ ਪਿਛਲੇ ਪ੍ਰੋਗਰਾਮ 'ਚ ਵੀ ਮੇਰੇ ਖਿਆਲ ਦੇ ਨਾਲ ਗੱਲ ਕੀਤੀ ਸੀਗੀ ਕਿ ਨਹਿਰੀ ਢਾਂਚਾ ਇੱਧਰ ਹਾਲੇ ਹੈਗਾ। ਤੇ ਉਹ ਜਿਹੜੀ ਨਹਿਰ ਵਗਦੀ ਹੁੰਦੀ ਆ, ਫਰਜ਼ ਕਰੋ ਕਿਸੇ ਦੀ ਜ਼ਮੀਨ ਦੇ ਵਿੱਚੋਂ ਲੰਘ ਰਹੀ ਹੈ, ਉਹਦੀ ਆਸੇ-ਪਾਸੇ ਜ਼ਮੀਨ ਹੈ ਕੰਢਿਆਂ ਦੀ, ਇੱਧਰ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਰਿਵਾਜ ਹੀ ਹੈ ਕਿ ਉਹ ਪਾਈਪ ਲਾ ਲਈ ਜਾਂਦੀ ਆ, ਪਾਈਪ ਲਾ ਕੇ ਤੇ ਉਹ ਪਾਣੀ ਜਿਹੜਾ ਚੋਰੀ ਕੀਤਾ ਜਾਂਦਾ ਹੈ। ਇਸ ਤਰ੍ਹਾਂ ਮਤਲਬ ਕਿ ਰਾਤ ਬਰਾਤੇ ਪਾਈਪਾਂ ਲੱਗਦੀਆਂ ਨੇ, ਤਾਂ ਉਹ ਬਹੁਤ ਜ਼ਿਆਦਾ ਰੌਲਾ ਪੈਂਦਾ। ਹੁਣ ਜਿਹੜੇ ਪਿੱਛੇ ਬੈਠੇ ਹੋ ਤੇ ਖਿੱਚੀ ਜਾਂਦੇ ਮੀਟਰ, ਹੁਣ ਜਿਹੜੇ ਟੇਲ ਤੇ ਪੈ ਗਏ, ਜਿਹੜੇ ਬਿਲਕੁਲ ਅਖੀਰ ਤੇ ਪੈ ਗਏ, ਉਹਨਾਂ ਦਾ ਪਾਣੀ ਘਟ ਗਿਆ ਨਾ, ਤੇ ਹੂੰ, ਪਾਣੀ ਚੋਰੀ ਚੱਲਦਾ। ਔਰ ਇਹਦਾ ਐਕਟ ਬੜਾ ਮਜ਼ਬੂਤ ਹੁੰਦਾ ਹੈ ਅਸਲ ਦੇ ਵਿੱਚ, ਜੇ ਤੁਸੀਂ ਦੇਖੋਗੇ ਤਾਂ ਇਹਨੂੰ ਨਾਰਦਰਨ ਇੰਡੀਆ ਕੈਨਾਲ ਐਂਡ ਡਰੇਨਸ ਐਕਟ 1873 ਅੰਗਰੇਜ਼ਾਂ ਵੇਲੇ ਦਾ, ਕਿਉਂਕਿ ਨਹਿਰੀ ਢਾਂਚਾ ਅੰਗਰੇਜ਼ਾਂ ਦੀ ਦੇਣ ਸੀਗਾ ਨਾ, ਪੁਰਾਣੇ ਬਜ਼ੁਰਗ ਜਾਣਦੇ ਆ। ਜੀ। ਤਾਂ ਇਹਦੇ ਵਿੱਚ ਧਾਰਾ ਹੁੰਦੀ ਆ 70 ਹੁੰਦੀ ਹੈ, ਇੱਕ ਆਈਪੀਸੀ ਜਿਹੜੀ ਆਈਪੀਸੀ ਆ ਉਹ ਤਾਂ ਹੁੰਦੀ ਉਹਦੀ 430 ਆ ਜਾਂਦੀ ਹੈ। ਉਹ ਜਿਹੜਾ ਕੈਨਲ ਐਂਡ ਡਰੇਨਸ ਐਕਟ 1873 ਅੰਗਰੇਜ਼ਾਂ ਵੇਲੇ ਦਾ, ਉਹ ਕਾਫੀ ਸਖਤ ਆ। ਸੋ ਇਹ ਦੋ ਜਿਹੜੇ ਮੇਰੇ ਖਿਆਲ ਦੇ ਨਾਲ ਭਰਾ ਨਾਮਜ਼ਦ ਕੀਤੇ ਗਏ, ਇਹਨਾਂ ਦੇ ਵਿੱਚੋਂ ਮੁੱਖ ਤੌਰ ਤੇ ਕਹਿ ਲਈਏ ਜੋਸਨ ਸਾਹਿਬ ਨੇ, ਜਿਹੜੇ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਮੰਨੇ ਪ੍ਰਮੰਨੇ ਆਗੂ ਆ ਔਰ ਸਾਬਕਾ ਮੰਤਰੀ ਆ। ਤਾਂ ਇਹਨਾਂ ਤੇ ਦੱਸਦੇ ਮੁਕੱਦਮਾ ਦਰਜ ਹੋਇਆ, ਔਰ ਇਸ ਤੋਂ ਇਲਾਵਾ 32 ਕਿਸਾਨਾਂ ਤੇ ਹੋਰ ਤੇ ਮੁਕੱਦਮਾ ਦਰਜ ਹੋਇਆ। ਦੇਖੋ ਗੱਲ ਇਹ ਆ ਕਿ ਪਾਣੀ ਦੀ ਕਿਹਨੂੰ ਨਹੀਂ ਜ਼ਰੂਰਤ, ਨਹਿਰੀ ਪਾਣੀ ਕੌਣ ਨਹੀਂ ਚਾਹੁੰਦਾ ਕਿ ਮੇਰੀ ਪੈਲੀ 'ਚ ਲੱਗੇ। ਨਹਿਰੀ ਪਾਣੀ ਜੀ, ਤੇ ਜੀ। ਘਿਓ ਹੈ ਇੱਕ ਤਰ੍ਹਾਂ ਦਾ, ਬਿਲਕੁਲ। ਨਹਿਰੀ ਪਾਣੀ ਘਿਓ ਆ ਜ਼ਮੀਨਾਂ ਵਾਸਤੇ। ਹੁਣ ਗੱਲ ਇਹ ਹੈ ਕਿ ਪਰ ਤੁਸੀਂ ਆਪਣੀਆਂ ਜ਼ਮੀਨਾਂ ਨੂੰ ਪਾਣੀ ਪਹੁੰਚਦਾ ਕਰਕੇ ਕਿਸੇ ਦਾ ਹੱਕ ਲੁੱਟੋ, ਇਹ ਵੀ ਤੇ ਠੀਕ ਨਹੀਂ ਹੈ ਨਾ। ਪੈਲੀ ਦੇ ਹਿਸਾਬ ਨਾਲ ਵਾਰੀ ਵੱਜਦੀ ਆ ਉਰੇ, ਮਤਲਬ ਕਿ ਤੁਹਾਡੇ ਕੋਲ 10 ਕਿੱਲੇ ਆ ਤਾਂ ਕਿੱਲੇ ਦਾ 30 ਮਿੰਟ ਦੇ ਹਿਸਾਬ ਨਾਲ 300 ਮਿੰਟ ਤੁਹਾਡਾ ਪਾਣੀ, ਮਤਲਬ ਕਿ ਇਸ ਤਰ੍ਹਾਂ ਹੀ ਚੱਲਦਾ। ਨਹਿਰੀ ਜੀ, ਢਾਂਚੇ ਦਾ ਜੀ। ਪਾਣੀ ਇਸ ਤਰ੍ਹਾਂ ਹੀ ਨਾ ਅੱਗੇ ਲਾਇਆ ਜਾਂਦਾ। ਤਾਂ 300 ਮਿੰਟ ਤੁਹਾਡੇ ਹਿੱਸੇ ਆ ਗਿਆ, ਜਿਹਦੇ ਕੋਲ ਮੇਰੇ ਵਰਗੇ ਕੋਲ ਕਿੱਲਾ ਤੇ ਉਹਨੂੰ ਅੱਧਾ ਘੰਟਾ। ਪਰ ਰੌਲਾ ਹੈ ਕਿ ਅੱਧਾ ਘੰਟਾ ਉਹਦਾ ਪਾਣੀ ਹੈ, ਉਹ ਬਿਲਕੁਲ ਟੇਲ ਤੇ ਆ, ਬਿਲਕੁਲ ਟੇਲ ਤੇ ਪਿੱਛੇ ਆ, ਹੂੰ, ਤਾਂ ਫਿਰ ਉਹਦੇ ਕੋਲ ਤੇ ਪਾਣੀ ਵੀ ਨਹੀਂ ਪਹੁੰਚਿਆ ਤੇ ਉਹਦੇ ਕੋਲ ਜ਼ਮੀਨ ਵੀ ਘੱਟ ਹੈ ਤੇ ਉਹਦੀ ਪਾਣੀ ਦੀ ਵਾਰੀ ਵੀ ਘੱਟ ਹੈ। ਤਾਂ ਇਸ ਤਰ੍ਹਾਂ ਨਹੀਂ ਚੱਲਦਾ। ਸੋ ਜ਼ਿੰਮੇਵਾਰ ਬਣਨਾ ਚਾਹੀਦਾ। ਜੇਕਰ ਇਸ ਤਰ੍ਹਾਂ ਰਸੂਖਦਾਰ ਬੰਦੇ ਹੀ ਸਾਰਾ ਕੁਝ ਕਰਦੇ ਨੇ ਭਾਈ, ਜਿਵੇਂ ਅਖਬਾਰ ਦੇ ਵਿੱਚ ਸੁਰਖੀ ਅੱਜ ਮੋਟੇ ਤੌਰ ਤੇ ਲੱਗੀ ਆ, ਤਾਂ ਫਿਰ ਜਿਹੜੇ ਦੂਜੇ ਉਹ ਕੀ ਕਰਦੇ ਹੋਣਗੇ। ਸੋ ਇਹ ਆ ਕਿ ਪਿਛਲਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਵੀ ਢਿੱਡ ਲੱਗੇ ਆ ਤੇ ਢਿੱਡ ਨੂੰ ਹਮੇਸ਼ਾ ਭੁੱਖ ਲੱਗਦੀ ਹੈ। ਜੀ, ਜੀ। ਚੋਰੀ ਹੋਈਆਂ ਮਸ਼ੀਨਾਂ ਵੀ ਕੱਟ ਰਹੀਆਂ ਨੇ ਜੀ ਟਿਕਟਾਂ। ਕਮਾਲ ਦੀ ਗੱਲ ਹੈ। ਦੇਖੋ ਇਹ ਤੁਸੀਂ ਕਦੇ ਬੱਸ ਅੱਡੇ 'ਚ ਗਏ ਹੋਵੋਗੇ, ਸਬੱਬ ਬਣਿਆ ਹੋਵੇਗਾ। ਤਾਂ ਅੱਜ ਜੀ। ਕੱਲ ਕੀ ਹੈ ਕਿ ਇੱਕ ਸਿਸਟਮ ਹੈ, ਤਾਂ ਕੰਡਕਟਰ ਨਾ ਛੋਟੀਆਂ ਜਿਹੀਆਂ ਮਸ਼ੀਨਾਂ ਲਈ ਫਿਰਦੇ ਆ, ਜਿਵੇਂ ਉਹ ਸੇਲਿੰਗ ਪੁਆਇੰਟ ਤੇ ਨਹੀਂ ਹੁੰਦੀਆਂ ਆਪਾਂ ਜਿਹਦੇ 'ਚ ਕਾਰਡ ਸਵਾਇਪ ਕਰਦੇ ਆ, ਜੀ। ਇਸ ਤਰ੍ਹਾਂ ਦੀਆਂ। ਤਾਂ ਉਹ ਹੁੰਦਾ ਕੀ ਹੈ ਕਿ ਉਹ ਪਹਿਲਾਂ ਐਡਵਾਂਸ ਬੁਕਿੰਗ ਕਰਕੇ ਤਾਂ ਉਹ ਸਾਰਾ ਰਿਕਾਰਡ ਜਿਹੜਾ ਕੰਡਕਟਰ ਨੂੰ ਦੇ ਦਿੰਦੇ ਆ, ਸਵਾਰੀਆਂ ਦੀ ਸੂਚੀ ਦੇ ਦਿੰਦੇ ਆ। ਤੇ ਉਸ ਤੋਂ ਬਾਅਦ ਰਸਤੇ 'ਚ ਜੋ ਸਵਾਰੀਆਂ ਚੜ੍ਹਦੀਆਂ, ਕੰਡਕਟਰ ਉਹਨਾਂ ਦੀ ਟਿਕਟ ਕਰਦਾ। ਇਹਨੂੰ ਕਹਿੰਦੇ ਐਡਵਾਂਸ ਬੁਕਿੰਗ ਸਿਸਟਮ। ਤਾਂ ਬਠਿੰਡੇ 'ਚੋਂ ਇਹ ਮਾਮਲਾ ਨਿਕਲਿਆ, ਇਹ ਮੁਲਾਜ਼ਮਾਂ ਨੇ ਮਾਮਲਾ ਕੱਢਿਆ। ਬੜਾ ਕਮਾਲ ਦਾ ਤੇ ਬੜਾ ਦਿਲਚਸਪ ਮਾਮਲਾ। ਕਹਿੰਦੇ ਆ ਕਿ 2018 ਦੇ ਵਿੱਚ 3 ਮਸ਼ੀਨਾਂ ਚੋਰੀ ਹੋਣ ਦੀ ਰਾਪਟ ਕੀਤੀ ਗਈ। ਦਰਅਸਲ ਇਹ ਸਕੈਂਡਲ ਹੀ ਸੀਗਾ। ਜੀ। ਇਹ ਏਮ ਕੀਤਾ ਗਿਆ ਕਿ ਦੇਖੋ ਫਿਰ ਉਹ ਮਸ਼ੀਨਾਂ ਦੇ ਥੋੜੇ ਪੈਸੇ ਜਿਹੜੇ ਭਰ ਦਿੱਤੇ ਗਏ। ਪਰ ਹੋਇਆ ਕੀ ਕਿ ਉਹਨਾਂ ਨੂੰ ਦੁਬਾਰਾ ਐਕਟੀਵੇਟ ਕਰਾ ਲਿਆ ਗਿਆ। ਐਕਟੀਵੇਟ ਕਰਾ ਲਿਆ ਗਿਆ ਕਿਉਂਕਿ ਇਹਨਾਂ ਦਾ ਸੌਫਟਵੇਅਰ ਹੁੰਦਾ ਹੈ। ਵੈਸੇ ਤੇ 3 ਦਿਨਾਂ ਬਾਅਦ ਅਪਡੇਸ਼ਨ ਹੁੰਦੀ ਹੈ ਇਹਨਾਂ ਦੀ ਵਿੱਚ, 3 ਦਿਨਾਂ ਬਾਅਦ ਨਾ ਮਸ਼ੀਨ ਰੁਕ ਜਾਂਦੀ ਹੈ। ਪਰ ਕਿਉਂਕਿ ਸਾਰੇ ਰਲੇ ਮਿਲੇ ਹੋ ਸਕਦੇ ਜਿਹੜੇ ਇਸ ਸਕੈਮ ਦੇ ਵਿੱਚ ਸ਼ਾਮਲ ਸੀਗੇ, ਇਹਨਾਂ ਨੇ ਉਹ ਮਸ਼ੀਨਾਂ ਜਿਹੜੀਆਂ ਸੀ ਉਹ ਚਾਲੂ ਕਰਵਾ ਲਈਆਂ। ਇੱਕ ਮਲੋਟ ਹੈ ਦੱਸਦੇ, ਇੱਕ ਚੰਡੀਗੜ੍ਹ, 1-2 ਬਠਿੰਡੇ ਆ। ਇਸ ਤਰ੍ਹਾਂ 3-4 ਜਿਹੜੀਆਂ ਮਸ਼ੀਨਾਂ ਸੀ ਉਹ ਚੱਲਦੀਆਂ ਪਈਆਂ। ਉਹ ਜਦੋਂ ਚੈਕਿੰਗ ਕੀਤੀ ਕੁਝ ਮੁਲਾਜ਼ਮਾਂ ਨੇ, ਉਹਨਾਂ ਨੂੰ ਸ਼ੱਕ ਹੋਇਆ ਬਈ ਮਤਲਬ ਕਿ ਜਿਹੜਾ ਡਾਕਟ ਹੈ
ਇਹ ਅਸਲ ਦੇ ਵਿੱਚ ਇਹ ਅਸਲੀ ਨਹੀਂ ਹੈ, ਕਿਉਂਕਿ ਉਹ ਕੀ ਕਰਦੇ ਸਨ ਕਿ ਉਹ ਸਲਿੱਪ ਕੱਢ ਕੇ, ਮਤਲਬ ਕਿ ਜੋ ਹੁੰਦੀਆਂ ਸਵਾਰੀਆਂ ਉਹਦੀ ਸਲਿੱਪ ਕੱਢ ਕੇ ਦੇ ਦਿੰਦੇ, ਪਰ ਜਿਹੜਾ ਕੈਸ਼ ਅਗਾਂਹ ਜਾਣਾ ਹੁੰਦਾ ਤਾਂ ਉਹ ਕੈਸ਼ ਅਕਾਊਂਟ ਦੇ ਵਿੱਚ ਜਮਾ ਨਹੀਂ ਸਨ ਕਰਦੇ। ਮਤਲਬ ਕਿ ਕੋਈ ਉਹਨਾਂ ਨੇ ਬਣਾਇਆ ਹੋਏਗਾ ਸਿਸਟਮ ਇਸ ਤਰ੍ਹਾਂ ਦਾ ਕਿ ਉਹ ਜਿਹੜਾ ਨਵਾਂ ਵੈਬਲ ਆ ਉਹ ਲੋਡ ਕਰ ਦਿੰਦੇ ਹੋਣਗੇ, ਜਿਹੜਾ ਪੁਰਾਣਾ ਕੈਸ਼ ਵੈਬਲ ਹੈ ਉਹ ਰੱਦ ਕਰ ਦਿੰਦੇ ਹੋਣਗੇ, ਕੁਛ ਇਸ ਤਰ੍ਹਾਂ ਦਾ ਸਿਸਟਮ ਹੋਏਗਾ। ਤਾਂ ਹੁਣ ਇਹਨਾਂ ਨੇ ਫੜਿਆ, ਤਾਂ ਇਹ ਮੁਲਾਜ਼ਮ ਹੀ ਕਹਿ ਰਹੇ ਨੇ ਜਿਨ੍ਹਾਂ ਨੇ ਮਤਲਬ ਕਿ ਕੰਟਰੈਕਟ ਵਰਕਰਸ ਯੂਨੀਅਨ, ਇਹਨਾਂ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਕਰਕੇ 30 ਕਰੋੜ ਦਾ ਘਪਲਾ ਕੀਤਾ ਗਿਆ ਹੁਣ ਤੱਕ, 30 ਕਰੋੜ ਦਾ। ਤੁਸੀਂ ਹਿਸਾਬ ਲਾ ਲਓ ਕਿ ਸਰਕਾਰੀ ਬੱਸਾਂ ਦੀ ਫਿਰ ਜੜ ਹਿੱਲੇਗੀ ਕਿਉਂ ਨਾ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਕੁਝ ਬੰਦੇ ਤੇਲ ਵੀ ਵੇਚ ਲੈਂਦੇ ਆ, ਕ੍ਰਾਸ ਦੇ ਪੈਸੇ ਵੀ ਲੈ ਲੈਂਦੇ, ਸਾਰਾ ਕੁਝ ਕਰਦੇ। ਮਤਲਬ ਕਿ ਕੁਝ ਬੰਦੇ, ਮੈਂ ਸਾਰੇ ਨਹੀਂ ਕਹਿੰਦਾ, ਸਾਰੇ ਹਮੇਸ਼ਾ ਕਹਿਣੇ ਵੀ ਨਹੀਂ ਚਾਹੀਦੇ, ਕੁਝ ਇਮਾਨਦਾਰ ਹੁੰਦੇ ਆਪਣੇ ਕਿੱਤੇ ਪ੍ਰਤੀ, ਆਪਣੇ ਮਹਿਕਮੇ ਪ੍ਰਤੀ ਬੜੇ ਸਮਰਪਿਤ ਸੁਭਾਅ ਦੇ ਬੰਦੇ ਹੁੰਦੇ ਆ, ਪਰੰਤੂ ਕੁਝ ਜੋ ਬਲੈਕ ਸ਼ੀਪਸ ਹਮੇਸ਼ਾ ਕਿਤੇ ਨਾ ਕਿਤੇ ਰਹਿੰਦੀ ਹੈ। ਤੇ ਇਹ ਕਾਰਾ ਜਿਹੜਾ ਹੋ ਸਕਦਾ ਕਿ ਇਹਨਾਂ ਦੇ ਵਿੱਚੋਂ ਹੀ ਬੰਦਿਆਂ ਨੇ ਕੀਤਾ ਹੋਵੇ, ਪਰ ਇਹ ਸਕੈਮ ਆਪਣੇ ਆਪ ਦੇ ਵਿੱਚ ਬੜਾ ਦਿਲਚਸਪ ਨਿਕਲਿਆ ਹੈ। ਜੀ, ਜੀ, ਜੀ। ਦੇਖੋ ਕਰੋੜਾਂ ਰੁਪਈਏ ਦੀ ਜਿਹੜੀ ਠੱਗੀ ਆ ਉਹ ਚੱਲ ਰਹੀ ਸੀ। ਅਗਲੀ ਮਿੰਟੂ ਜੀ ਜਾਂਦੇ-ਜਾਂਦੇ ਗੱਲ ਕਰ ਲਈਏ ਗਿਆਨੀ ਜਗਤਾਰ ਸਿੰਘ ਜੀ ਦੇ ਵਿਵਾਦਿਤ ਬੋਲਾਂ ਦਾ ਵਿਰੋਧ। ਦੇਖੋ ਗੱਲ ਕੀ ਹੈ ਕਿ ਇਹਨਾਂ ਨੇ ਕਥਾ ਦੇ ਦੌਰਾਨ ਜਿਹੜੀ ਇਹ ਕਥਾ ਕਰ ਰਹੇ ਸਨ, ਮੇਰੇ ਖਿਆਲ ਦੇ ਨਾਲ ਮੰਜੀ ਸਾਹਿਬ ਦੀਵਾਨ ਹਾਲ ਚ, ਤਾਂ ਉਹ ਤੁਹਾਨੂੰ ਪਤਾ ਹੀ ਆ ਕਿ ਉਹ ਕਥਾ ਜਿਹੜੀ ਹੈ ਪੂਰੇ ਸੰਸਾਰ ਚ ਸੁਣੀ ਜਾਂਦੀ ਹੈ, ਅੱਜ ਕੱਲ ਲਾਈਵ ਬਿਲਕੁਲ ਟੈਲੀਕਾਸਟ ਹੁੰਦਾ ਹੈ। ਜੀ। ਤਾਂ ਉਹ ਤਾਂ ਵਾਹਵਾ ਟਾਈਮ ਗਿਆ, ਕਾਫੀ ਦਿਨ ਗੁਜ਼ਰ ਗਿਆ, ਕਿਉਂਕਿ ਵਿਵਾਦ ਹੁਣ ਫੇਰ ਸੁਰਖੀਆਂ ਦੇ ਵਿੱਚ ਆ, ਕਿਉਂਕਿ ਬੀਤੇ ਦਿਨ ਹੀ ਦੱਸਦੇ ਆ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਵੀ ਕਥਾ ਕਿਉਂਕਿ ਉਹ ਵੀ ਕਥਾ ਬਹੁਤ ਮਿਠਾਸ ਵਾਲੀ ਕਥਾ ਕਰਦੇ ਨੇ, ਉਹ ਵੀ ਕਦੇ ਕਦੇ ਆਉਂਦੇ ਹੁੰਦੇ ਆ, ਤੇ ਉਹਨਾਂ ਨੇ ਵੀ ਸਿੱਧੇ ਪ੍ਰਸਾਰਣ ਦੇ ਦਰਮਿਆਨ ਇਹ ਕਹਿ ਦਿੱਤਾ ਕਿ ਕਿਸੇ ਤਰ੍ਹਾਂ ਦੀ ਭੁਲੇਖਾ ਪਾਉਣ ਵਾਲੀ ਗੱਲ ਇਸ ਤਰ੍ਹਾਂ ਦੀਆਂ ਸਟੇਜਾਂ ਤੇ ਕਰਨ ਦੀ ਥਾਂ ਕਿਸੇ ਸੈਮੀਨਾਰ ਵਿੱਚ ਕਰਨੀ ਚਾਹੀਦੀ ਹੈ। ਤਾਂ ਮਤਲਬ ਕਿ ਸਮਝਿਆ ਗਿਆ ਕਿ ਉਹਨਾਂ ਦਾ ਇਸ਼ਾਰਾ ਜਿਹੜਾ ਇੱਧਰ ਹੀ ਸੀ, ਪਰ ਖੁੱਲ ਕੇ ਗੱਲ ਕਿਉਂ ਨਹੀਂ ਕਰ ਰਹੇ, ਇਹਦੇ ਤੇ ਸਵਾਲ ਵੀ ਹੋ ਰਹੇ ਆ। ਜਿਵੇਂ ਹੈਗੇ ਨੇ ਮਾਝੀ ਸਾਹਿਬ, ਜੀ। ਬਹੁਤ ਚਰਚਿਤ ਨੇ ਭਾਈ ਹਰਜਿੰਦਰ ਸਿੰਘ ਮਾਝੀ, ਉਹਨਾਂ ਨੇ ਵੀ ਸਵਾਲ ਕੀਤਾ ਸੀਗਾ ਕਿ ਭਾਈ ਗਿਆਨੀ ਜਗਤਾਰ ਸਿੰਘ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ, ਤੁਸੀਂ ਦੂਜਿਆਂ ਵਿਰੁੱਧ ਤੇ ਫੌਰੀ ਤੌਰ ਤੇ ਕਰ ਦਿੰਦੇ ਹੋ। ਤਾਂ ਇਹਨਾਂ ਨੇ ਵੀ ਇਤਰਾਜ਼ ਜਤਾਇਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸ੍ਰੀ ਦਰਬਾਰ ਸਾਹਿਬ ਦੇ ਜਿਹੜੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ, ਇਹਨਾਂ ਨੇ ਵੀ ਕਿੰਤੂ ਕੀਤਾ ਇਸ ਮਾਮਲੇ ਕਿ ਅਸਲ ਦੇ ਵਿੱਚ ਇਹ ਸੀ ਇਹਨਾਂ ਦੇ ਅਨੁਸਾਰ ਕਿ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਤੇ ਇਹਨਾਂ ਨੇ ਦੁਵਿਧਾ ਪਾਉਣ ਵਾਲਾ ਕੰਮ ਕੀਤਾ ਹੈ। ਕਿਉਂਕਿ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਜੋ ਗੱਲ ਕਹੀ ਸੀਗੀ, ਹਾਲਾਂਕਿ ਮੈਨੂੰ ਬਹੁਤਾ ਨਹੀਂ ਪਤਾ, ਪਰ ਉਹ ਕਿਉਂਕਿ ਚਰਚਾ ਚੱਲ ਰਹੀ ਹੈ, ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਏਗਾ, ਤਾਂ ਇਹਨਾਂ ਨੇ ਸਿੱਧੇ ਪ੍ਰਸਾਰਣ ਦੌਰਾਨ ਜਦੋਂ ਕਥਾ ਦਾ ਚੱਲ ਰਿਹਾ ਸੀ ਸਿੱਧਾ ਪ੍ਰਸਾਰਣ, ਤਾਂ ਆਨੰਦ ਸਾਹਿਬ ਦੇ ਪਾਠ ਦੀ ਕਥਾ ਚ ਕਿਹਾ ਸੀਗਾ ਕਿ 38 ਪੌੜੀਆਂ ਦੇ ਪਾਠ ਸ੍ਰੀ ਗੁਰੂ ਅਮਰਦਾਸ ਜੀ ਅਤੇ 39ਵੀਂ ਪੌੜੀ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂਤਾ ਗੱਦੀ ਤੇ ਵਿਰਾਜਮਾਨ ਹੋਣ ਸਮੇਂ ਤੇ 40ਵੀਂ ਜਿਹੜੀ ਹੈਗੀ ਆ 40th ਪੌੜੀ ਜੀ। ਜਿਹੜੀ ਆਪਾਂ ਕਵਾਂਗੇ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਣ ਸਮੇਂ ਉਚਾਰਨ ਕੀਤੀ ਸੀ। ਤਾਂ ਇੱਥੋਂ ਇਹ ਮਸਲਾ ਜਿਹੜਾ ਉਹ ਵਿਗੜ ਗਿਆ। ਹਾਲਾਂਕਿ ਜਿੰਨਾ ਕੁ ਆਪਾਂ ਸਮਝਦੇ, ਕਿਉਂਕਿ ਮੈਂ ਗਿਆਤਾ ਨਹੀਂ ਹੈ ਇਸ ਵਿਸ਼ੇ ਦਾ, ਮੈਂ ਜ਼ਿਆਦਾ ਗੱਲ ਨਹੀਂ ਕਰਾਂਗਾ, ਮੈਂ ਸਿਰਫ ਕੋਟ ਕੀਤੇ ਨੇ ਜਿਹੜੇ ਸਟੇਟਮੈਂਟ ਜਾਂ ਜਿਹੜੇ ਇਸ ਟਾਈਮ ਨੇ ਵਿਵਾਦ ਚੱਲ ਰਹੇ ਨੇ। ਤਾਂ ਇਹ ਤਾਂ ਆਪਾਂ ਨੂੰ ਥੋੜੀ ਸਮਝ ਆਉਂਦੀ ਹੈ ਕਿ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਕੀਤੀ, ਜੀ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਨਾ ਕਿ ਹਰੇਕ ਸ਼ਬਦ ਜਾਂ ਸਲੋਕ ਵਿੱਚ ਉਹ ਜਿਸ ਵੀ ਮਹਾਂਪੁਰਖ ਦਾ ਹੈ, ਉਸ ਸੰਬੰਧੀ ਬਕਾਇਦਾ ਸਰਲੇਖ ਮੇਰੇ ਖਿਆਲ ਦੇ ਨਾਲ ਦਰਜ ਮਿਲੇਗਾ ਤੁਹਾਨੂੰ। ਤੇ ਜਿੱਥੇ ਵੀ ਕਿਤੇ ਮਤਲਬ ਕਿ ਮੰਨ ਲਓ ਕਿ ਸਾਂਝਾ ਸ਼ਬਦ ਰੱਖਣਾ ਪਿਆ, ਤਾਂ ਉੱਥੇ ਜਿਵੇਂ ਗੌੜੀ ਕਬੀਰ ਜੀ ਕੀ ਨਾਲ ਰਲਾਏ, ਇਹਦਾ ਮਤਲਬ ਕਿ ਸਰਲੇਖ ਦਰਜ ਕੀਤੇ। ਜੇ ਮੈਂ ਗਲਤ ਨਹੀਂ, ਜੇ ਮੈਂ ਗਲਤ ਹਾਂ ਤਾਂ ਖਿਮਾ ਦਾ ਯਾਚਕ ਹਾਂ, ਪਹਿਲਾਂ ਹੀ ਮੈਂ ਖਿਮਾ ਯਾਚਨਾ ਕਰ ਲੈਂਦਾ, ਕਿਉਂਕਿ ਆਸਥਾ ਦਾ ਮਸਲਾ ਹੈ, ਸੰਵੇਦਨਸ਼ੀਲ ਮਸਲਾ ਹੈ। ਪਰ ਕਹਿਣ ਦਾ ਮਤਲਬ ਇਹ ਆ ਕਿ ਬਾਵਜੂਦ ਇਸ ਦੇ, ਚਲੋ ਜੇ ਕੋਈ ਗੱਲ ਹੈ ਵੀ ਹੈ, ਕੋਈ ਲੱਗਦਾ ਕਿ ਚਰਚਾ ਕੀਤੀ ਜਾ ਸਕਦੀ ਹੈ, ਚਰਚਾ ਕਰਨੀ ਕੋਈ ਮਾੜੀ ਨਹੀਂ, ਗੁਰਬਾਣੀ ਮਤਲਬ ਕਿ ਇਸ ਗੱਲ ਦੀ ਕੋਈ ਰੋਕ ਥੋੜੀ ਲਾਉਂਦੀ ਹੈ ਕਿ ਚਰਚਾ ਨਹੀਂ ਕੀਤੀ ਜਾ ਸਕਦੀ, ਤਾਂ ਤੁਸੀਂ ਚਰਚਾ ਏਦਾਂ ਟੈਲੀਕਾਸਟ ਚ ਥੋੜੀ ਸ਼ੁਰੂ ਕਰ ਸਕਦੇ, ਤਾਂ ਘੱਟੋ ਘੱਟ ਪਹਿਲਾਂ ਕੋਈ ਆਪਸ ਦੇ ਵਿੱਚ ਕੋਈ ਚਰਚਾ ਕਰ ਲਓ, ਸਿਆਣੇ ਬੰਦੇ ਹੋ ਤੁਸੀਂ, ਅਸੀਂ ਤੁਹਾਨੂੰ ਕੀ ਕਹਿ ਸਕਦੇ ਕਿ ਅੱਗੇ ਥੋੜੀਆਂ ਦੁਵਿਧਾਵਾਂ ਨੇ, ਅੱਗੇ ਪਾਠਕਾਂ ਨੂੰ ਤੇ ਅੱਗੇ ਲੋਕ ਰੋਈ ਜਾਂਦੇ ਆ ਕਿ ਭਾਈ ਸਿੱਖ ਕੌਮ ਦੇ ਵਿੱਚ ਪਾਠਕ ਨੇ, ਸਿੱਖ ਕੌਮ ਦੇ ਵਿੱਚ ਬਹੁਤ ਜ਼ਿਆਦਾ
ਹੁਣ ਪੰਗੇ ਖੜੇ ਕਰ ਦਿੱਤੇ ਗਏ ਨੇ, ਦੁਵਿਧਾਵਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ, ਅੱਗੇ ਵੰਡੀਆਂ ਪੈ ਗਈਆਂ ਨੇ। ਤਾਂ ਤੁਸੀਂ ਜਿਹੜੀ ਰਹਿੰਦੀ ਸਹਿੰਦੀ ਕਸਰ ਉਹ ਲੋਕ ਪੂਰੀ ਕਰਨ ਜਾ ਰਹੇ ਹੋ ਜਿਹੜੇ ਜ਼ਿੰਮੇਵਾਰ ਮੋਤਬਾਰ ਜਿਹੜੇ ਸਿੱਖ ਕੌਮ ਦੇ ਅਗਵਾਨੋਂ ਆ ਕਿ ਬਈ ਤੁਸੀਂ ਤੇ ਸਗੋਂ ਫਾਟਕ ਘਟਾਣੇ ਨੇ। ਸੋ ਇਸ ਕਰਕੇ ਇਹ ਮਾਮਲਾ ਜਿਹੜਾ ਉਹ ਕਾਫੀ ਭਖਦਾ ਜਾ ਰਿਹਾ। ਜੀ 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 ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਇਹਨਾਂ ਖਬਰਾਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਇੱਥੇ ਸਮਾਪਤ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹਿਣਾ ਪੰਜਾਬੀ ਰੇਡੀਓ USA।